ਜਿਹੜਾ ਪੰਜਾਬ ਦੇ ਸਿੱਖ ਸੰਘਰਸ਼ ਦੇ ਦਿਨਾਂ 'ਚ ਤਰੀਕਾਕਾਰ ਰਿਹਾ ਕਿ ਜੀ ਫਲਾਣੇ ਸਿੰਘ ਨੂੰ ਫੜਿਆ ਸੀ ਤੇ ਉਹਨੇ ਉੱਥੇ ਜਿੱਥੇ ਹਥਿਆਰ ਲਗੋ ਕੇ ਰੱਖੇ ਸੀ ਉੱਥੇ ਜਾ ਕੇ ਫਾਇਰਿੰਗ ਕਰਤੀ, ਉਹੀ ਬਿਲਕੁਲ ਸੇਮ ਤਰੀਕਾ ਇਹਨਾਂ ਦਿਨਾਂ 'ਚ ਚੱਲ ਰਿਹਾ। ਆਮ ਬੰਦੇ ਨੂੰ ਲੱਗਦਾ ਕਿ ਚਲੋ ਜੀ ਉਹ ਬੰਦੇ ਅਪਰਾਧੀ ਸੀ, ਕ੍ਰਿਮੀਨਲ ਸੀ ਜਾਂ ਮਾੜੇ ਅਫਸਰ ਸੀ, ਪਰ ਇਹ ਜਿਹੜੀ ਬਿਰਤੀ ਆ ਇਹਨੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਰਿਆਂ ਲਈ ਔਖ ਦਾ ਕਾਰਨ ਵੀ ਬਣਨਾ ਹੈ। यूपी ਦੇ ਵਿੱਚ ਪਿੱਛੇ ਜੇ 3 ਨੌਜਵਾਨਾਂ ਨੂੰ ਮੁਕਾਬਲੇ 'ਚ ਮਾਰਿਆ ਗਿਆ ਤੇ ਉਦੋਂ ਰੌਲਾ ਪਿਆ ਕਿ ਝੂਠਾ ਪੁਲਿਸ ਮੁਕਾਬਲਾ। ਹੁਣ ਤਾਂ ਇਦਾਂ ਰੌਲਾ ਵੀ ਨਹੀਂ ਪੈਂਦਾ। ਹਰ ਮੁਕਾਬਲੇ ਤੋਂ ਬਾਅਦ ਜਿਹੜਾ ਮੁਕਾਬਲਾ ਬਣਾ ਕੇ ਬੰਦੇ ਮਾਰੇ ਜਾਂਦੇ ਆ, ਉਹਦੇ ਬਾਰੇ ਆਪਾਂ ਪੁਲਿਸ ਉੱਤੇ ਅੰਨਾ ਯਕੀਨ ਕਿਉਂ ਕਰੀਏ, ਕਿਉਂ ਮੰਨੀਏ ਕਿ ਜੀ ਹਾਂ ਇਹ ਸੱਚ ਬੋਲਦੇ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਵੀ ਜੇ ਕਿਤੇ ਸਾਰੇ ਦੇ ਸਾਰੇ ਪੁਲਿਸ ਮੁਕਾਬਲਿਆਂ ਨੂੰ ਅਦਾਲਤਾਂ 'ਚ ਉਹਨਾਂ ਦੇ ਪਰਿਵਾਰਕ ਮੈਂਬਰ ਚੈਲੰਜ ਕਰ ਸਕਦੇ ਹੁੰਦੇ ਤਾਂ ਬਾਹਲੇ ਨਹੀਂ ਤਾਂ 95% ਪੁਲਿਸ ਮੁਕਾਬਲੇ ਝੂਠੇ ਸਾਬਤ ਹੋਣੇ ਸੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਸੀ। ਉਹ ਜਿਹੜਾ ਇਹ ਬਲਡੋਜ਼ਰ ਵਾਲਾ ਕੰਮ ਚੱਲ ਪਿਆ, ਜਿਹੜਾ ਇਹ ਪੁਲਿਸ ਮੁਕਾਬਲਿਆਂ ਵਾਲਾ ਕੰਮ ਚੱਲ ਪਿਆ, ਇਹ ਪੁਲਿਸ ਨੂੰ ਫ੍ਰੀ ਹੈਂਡ ਦੇਣ ਵਾਲੀ ਗੱਲ ਆ। ਇੱਥੇ ਪੰਜਾਬ ਦੇ ਵਿੱਚ ਬਾਹਲੇ ਨਹੀਂ ਤਾਂ ਹਰ ਪਿੰਡ ਦੇ ਵਿੱਚ 500-300 ਇਹੋ ਜਿਹੇ ਘਰ ਨੇ ਜਿਨ੍ਹਾਂ ਦੇ ਉੱਤੇ ਸਟੇਟ ਨੂੰ ਪੂਰਾ ਗੁੱਸਾ ਆ ਕਿ ਇਹਨਾਂ ਨੇ 1978 ਤੋਂ ਚੱਲੇ ਸੰਘਰਸ਼ ਵਿੱਚ ਹਿੱਸਾ ਲਿਆ ਸੀ। ਜਾਂ ਇਹ ਲੋਕ ਅੱਜ ਵੀ ਖਾਲਿਸਤਾਨ ਦੀ ਗੱਲ ਕਰਦੇ ਆ। ਜਿਹੜੇ ਸਾਡੇ ਕੌਮ ਦੇ ਨੌਜਵਾਨ ਬੱਚੇ ਬੱਚੀਆਂ ਦੂਜਿਆਂ ਮੁਲਕਾਂ 'ਚ ਪਨਾਹ ਲੈਂਦੇ ਆ, ਉਹਨਾਂ ਨੂੰ ਤਾਂ ਡਿਪੋਰਟ ਕਰਾਉਣ ਦੇ ਉੱਤੇ ਇੰਡੀਅਨ ਸਿਸਟਮ ਪੂਰਾ ਜ਼ੋਰ ਲਾਈ ਫਿਰਦਾ, ਪਰ ਇੱਥੇ ਜਿਨ੍ਹਾਂ ਨੇ ਕਤਲ ਕੀਤੇ, ਜਿਨ੍ਹਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ, ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਉੱਥੇ ਸਿਆਸੀ ਸ਼ਰਨ ਦਿਵਾਉਣ ਲਈ ਕਾਗਜ਼ ਪੱਤਰ ਪੂਰੇ ਮੁਹੱਈਆ ਕਰਾਏ ਜਾਂਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੇ ਜਿਹੜੇ ਹਾਲਾਤ ਨੇ ਉਹ ਆਪਣੇ ਸਾਰਿਆਂ ਦੇ ਸਾਹਮਣੇ। ਆਏ ਦਿਨ ਕੋਈ ਨਾ ਕੋਈ ਮਾੜੀ ਘਟਨਾ, ਹਥਿਆਰਾਂ, ਹਿੰਸਾ ਵਾਲੀ, ਬਦਮਾਸ਼ੀ, ਗੁੰਡਾਗਰਦੀ ਵਾਲੀ, ਚੋਰੀ ਡਕੈਤੀ ਵਾਲੀ ਮੰਦਭਾਗੀ ਘਟਨਾ ਜਿਹੜੀ ਆ ਉਹ ਆਪਾਂ ਦੇਖਦੇ ਹਾਂ। ਤੇ ਇਹਦਾ ਹੱਲ ਜਿਹੜਾ ਹੈ ਉਹ ਲੱਭਣ ਦੀ ਬਜਾਏ ਪੰਜਾਬ ਸਰਕਾਰ ਨੇ ਜਿਹੜਾ ਰਾਹ ਬਿਆੰਤੇ ਬੁੱਚੜੇ ਵੇਲੇ ਫੜਿਆ ਸੀਗਾ, ਸਰਕਾਰ ਨੇ ਉਹੀ ਫੜ ਲਿਆ ਲੱਗਦਾ। 2 ਵਾਰਦਾਤਾਂ, 2 ਘਟਨਾਵਾਂ ਕੱਲ ਦੀਆਂ ਇੱਥੇ ਚਰਚਾ 'ਚ ਨੇ। ਬੀਤੇ 24 ਘੰਟਿਆਂ ਦੇ ਵਿੱਚ ਇੱਕ ਤਾਂ ਬਟਾਲੇ ਇਲਾਕੇ ਦੇ ਵਿੱਚ ਇੱਕ ਮੁਕਾਬਲੇ ਦੀ ਕਹਾਣੀ ਸੁਣਾ ਕੇ ਇੱਕ ਨੌਜਵਾਨ ਦਾ ਮਾਰੇ ਜਾਣ ਦਾ ਜਿਹੜਾ ਵੇਰਵਾ ਉਹ ਚਰਚਾ 'ਚ ਕਿਹਾ ਜਾ ਰਿਹਾ ਵੀ ਇਹ ਕੁਛ ਵਾਰਦਾਤਾਂ ਵਿੱਚ ਲੜੀਂਦਾ ਸੀਗਾ ਤੇ ਇੱਕ ਹੋਰ ਇਹਦੇ ਨਾਲ ਦਾ ਫੜਿਆ ਸੀ ਤੇ ਇਹਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਜਿੱਥੇ ਲੈ ਕੇ ਗਏ ਉੱਥੇ ਇਹਨੇ ਫਾਇਰ ਕੱਢਤਾ, ਫਿਰ ਗੋਲੀ ਚੱਲ ਗਈ, ਮੁਕਾਬਲਾ ਹੋ ਗਿਆ। ਜਿਹੜਾ ਪੰਜਾਬ ਦੇ ਸਿੱਖ ਸੰਘਰਸ਼ ਦੇ ਦਿਨਾਂ 'ਚ ਤਰੀਕਾਕਾਰ ਰਿਹਾ ਕਿ ਜੀ ਫਲਾਣੇ ਸਿੰਘ ਨੂੰ ਫੜਿਆ ਸੀ ਤੇ ਉਹਨੇ ਉੱਥੇ ਜਿੱਥੇ ਹਥਿਆਰ ਲਗੋ ਕੇ ਰੱਖੇ ਸੀ ਉੱਥੇ ਜਾ ਕੇ ਫਾਇਰਿੰਗ ਕਰਤੀ, ਉਹੀ ਬਿਲਕੁਲ ਸੇਮ ਤਰੀਕਾ ਇਹਨਾਂ ਦਿਨਾਂ 'ਚ ਚੱਲ ਰਿਹਾ। ਬਟਾਲੇ ਵਾਲੀ ਜਿਹੜੀ ਇਹ ਘਟਨਾ ਇਹ ਕੋਈ ਨਵੀਂ ਨਹੀਂ, ਇਹ ਤੋਂ ਪਹਿਲਾਂ ਵੀ ਕਈ ਇਹੋ ਜਿਹੀਆਂ ਘਟਨਾਵਾਂ ਪਿਛਲੇ 1 ਸਾਲ ਤੋਂ ਆਪਾਂ ਦੇਖੀਆਂ ਸੁਣੀਆਂ ਨੇ। ਆਮ ਬੰਦੇ ਨੂੰ ਲੱਗਦਾ ਕਿ ਚਲੋ ਜੀ ਉਹ ਬੰਦੇ ਅਪਰਾਧੀ ਸੀ, ਕ੍ਰਿਮੀਨਲ ਸੀ ਜਾਂ ਮਾੜੇ ਅਫਸਰ ਸੀ, ਪਰ ਇਹ ਜਿਹੜੀ ਬਿਰਤੀ ਆ ਇਹਨੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਰਿਆਂ ਲਈ ਔਖ ਦਾ ਕਾਰਨ ਵੀ ਬਣਨਾ ਹੈ। ਹੁਣ ਗੱਲ ਇਹ ਜਿਹੜੀ ਸਹੇ ਦੀ ਨਹੀਂ, ਇਹ ਪਹੇ ਦੀ ਬਣ ਗਈ ਹੈ। ਪਹਾ ਪਊਗਾ, ਜਾਣੀ ਕਿ ਜਿਸ ਤਰੀਕੇ ਨਾਲ ਯੂਪੀ ਦੇ ਵਿੱਚ ਪਿੱਛੇ ਜੇ 3 ਨੌਜਵਾਨਾਂ ਨੂੰ ਮੁਕਾਬਲੇ 'ਚ ਮਾਰਿਆ ਗਿਆ ਤੇ ਉਦੋਂ ਰੌਲਾ ਪਿਆ ਕਿ ਝੂਠਾ ਪੁਲਿਸ ਮੁਕਾਬਲਾ। ਹੁਣ ਤਾਂ ਏਦਾਂ ਰੌਲਾ ਵੀ ਨਹੀਂ ਪੈਂਦਾ। ਸਭ ਤੋਂ ਜਿਹੜੀ ਮਾੜੀ ਗੱਲ ਆ ਉਹ ਇਹ ਆ ਕਿ ਹਰ ਮੁਕਾਬਲੇ ਤੋਂ ਬਾਅਦ ਜਿਹੜਾ ਮੁਕਾਬਲਾ ਬਣਾ ਕੇ ਬੰਦੇ ਮਾਰੇ ਜਾਂਦੇ ਆ, ਉਹਦੇ ਬਾਰੇ ਆਪਾਂ ਪੁਲਿਸ ਉੱਤੇ ਅੰਨਾ ਯਕੀਨ ਕਿਉਂ ਕਰੀਏ, ਕਿਉਂ ਮੰਨੀਏ ਕਿ ਜੀ ਹਾਂ ਇਹ ਸੱਚ ਬੋਲਦੇ। ਬਟਾਲੇ ਇਲਾਕੇ ਦੀ ਹੋਈ ਇੱਕ ਗੱਲ ਵਾ, ਹੁਣ ਤਾਂ ਚੜ੍ਹਾਈ ਕਰਕੇ ਪੱਤਰਕਾਰ ਸਰਦਾਰ ਹਰਵੀਰ ਸਿੰਘ ਭੰਵਰ ਜਿਹੜੇ 1984 ਦੇ ਘੱਲੂਘਾਰੇ ਮੌਕੇ ਦਰਬਾਰ ਸਾਹਿਬ ਸੀ, ਬਾਅਦ 'ਚ ਉਹਨਾਂ ਨੇ ਆਪਦੀ ਸਾਰੀ ਜਿਹੜੀ ਉਸ ਵੇਲੇ ਦੀ ਕਹਾਣੀ ਸੀ ਉਹ ਲਿਖੀ, ਅਖਬਾਰਾਂ 'ਚ ਛਪੀ, ਅਜੀਤ 'ਚ ਉਹ ਕਿਤਾਬ ਵੀ ਛਪਦੀ ਆ, ਡਾਇਰੀ ਦੇ ਪੰਨੇ। ਸੋ ਉਸ ਹਰਵੀਰ ਸਿੰਘ ਭੰਵਰ ਨੇ ਬਾਅਦ 'ਚ
2-3 ਕਿਤਾਬਾਂ ਲਿਖੀਆਂ ਨੇ। ਉਹਦੇ ਵਿੱਚ ਇੱਕ ਥਾਂ ਦੇ ਉੱਤੇ ਉਹ ਦੱਸਦੇ ਆ ਕਿ ਅਸੀਂ ਕਿਤੇ ਬਟਾਲੇ ਵਾਲੇ ਪਾਸੇ ਨੂੰ ਪੱਤਰਕਾਰ ਜਾ ਰਹੇ ਸੀਗੇ ਤੇ ਉੱਥੇ ਨਾ ਸਾਨੂੰ ਦੱਸਿਆ ਗਿਆ ਕਿ ਗੋਲੀ ਚੱਲ ਰਹੀ ਆ, ਖਾੜਕੂਆਂ ਨਾਲ ਪੁਲਿਸ ਦਾ ਬੜਾ ਭਾਰੀ ਮੁਕਾਬਲਾ ਚੱਲ ਰਿਹਾ। ਅਸੀਂ ਉੱਥੇ ਜਦੋਂ ਅਫਸਰਾਂ ਨੂੰ ਮਿਲੇ ਤੇ ਉਹ ਕਹਿੰਦੇ ਸਾਨੂੰ ਅੱਗੇ ਦਿਖਾਉਣ ਦੇ ਹਿਸਾਬ ਨਾਲ ਅੱਗੇ ਲੈ ਗਏ ਤੇ ਅਸੀਂ ਉੱਥੇ ਆਪ ਦੇਖਿਆ ਕਿ ਕਮਾਦ ਦੇ ਖੇਤ ਨੂੰ ਘੇਰਾ ਪਿਆ ਹੋਇਆ, ਗੋਲੀਆਂ ਚੱਲ ਰਹੀਆਂ ਨੇ। ਅਖੀਰ ਫਿਰ ਗੋਲੀ ਬੰਦ ਹੋ ਗਈ। ਅੰਦਰ ਜਦੋਂ ਬੁਲਟ ਪ੍ਰੂਫ ਟਰੈਕਟਰਾਂ ਨਾਲ ਤੇ ਹੋਰ ਸਾਧਨਾਂ ਨਾਲ ਪੁਲਿਸ ਵਾਲੇ ਅੰਦਰ ਬੜੇ ਕਮਾਦ 'ਚ, ਫਿਰ ਉਹ ਖਾੜਕੂਆਂ ਦੀਆਂ ਜਿਹੜੀਆਂ ਡੈੱਡ ਬੋਡੀ ਸੀ, ਲਾਸ਼ਾਂ ਸੀ, ਉਹ ਲੈ ਆਏ। ਤੇ ਇਸ ਗੱਲ ਦਾ ਇਹਨਾਂ ਪੱਤਰਕਾਰਾਂ ਉੱਤੇ ਇੰਨਾ ਅਸਰ ਪਿਆ ਵੀ ਵਾਕਿਆ ਹੀ ਆਪਾਂ ਐਵੇਂ ਕਹਿੰਦੇ ਰਹਿੰਦੇ ਆ, ਇਹ ਤਾਂ ਬੜੇ ਹਿੰਮਤ ਨਾਲ ਲੜਾਈ ਲੜ ਰਹੇ ਨੇ ਪੁਲਿਸ ਵਾਲੇ। ਆਪਾਂ ਕਹਿੰਦੇ ਆ ਜੀ ਇਹ ਜੇਲ੍ਹਾਂ ਚੋਂ ਕੱਢ ਕੇ ਜਾਂ ਘਰਾਂ ਚੋਂ ਚੱਕ ਕੇ ਜਾਂ ਖੇਤਾਂ ਕਮਾਦਾਂ ਚੋਂ ਫੜ ਕੇ ਬੰਦਿਆਂ ਨੂੰ ਮਾਰੀ ਜਾਂਦੇ ਆ। ਆਪਾਂ ਤਾਂ ਕੀ ਦੇਖ ਕੇ ਆਏ ਆ। ਉਹ ਕੁਛ ਅਰਸੇ ਬਾਅਦ ਅੰਮ੍ਰਿਤਸਰ ਦੇ ਵਿੱਚ ਸੀਨੀਅਰ ਪੁਲਿਸ ਅਫਸਰਾਂ ਦੇ ਕੋਲੇ ਕਰਵੀਰ ਸਿੰਘ ਭੰਵਰ ਨੇ ਕਿਤੇ ਸਿਫਤ ਕਰਤੀ ਬਈ ਜੀ ਬਾਕੀ ਪੁਲਿਸ ਮੁਕਾਬਲਿਆਂ ਬਾਰੇ ਤਾਂ ਚਲੋ ਚਰਚਾ ਚੱਲਦੀ ਰਹਿੰਦੀ ਹੈ, ਪਰ ਇੱਕ ਫਲਾਨਾ ਜਿਹੜਾ ਪੁਲਿਸ ਮੁਕਾਬਲਾ ਬਾਬੇ ਆਪਣੇ ਬਟਾਲੇ ਕੋਲ ਹੋਇਆ ਸੀ, ਉਹ ਤਾਂ ਕਮਾਲ ਸੀ। ਉਹ ਤਾਂ ਮੈਂ ਦੇਖਿਆ ਵੀ ਉਹ ਤਾਂ ਬਿਲਕੁਲ ਸੱਚਾ ਸੀ। ਉਹ ਬੜਾ ਹੱਸਿਆ ਅਫਸਰ, ਉਹਦੀ ਖਿੱਲੀ ਜੀ ਉਡਾ ਕੇ ਮਜ਼ਾਕ ਨਾਲ ਭੰਵਰ ਨੂੰ ਜਾਂ ਜਿਹੜੇ ਹੋਰ ਉੱਥੇ ਖੜੇ ਸੀ ਉਹਨਾਂ ਨੂੰ ਕਹਿੰਦਾ ਵੀ ਜੇ ਸਾਡਾ ਉਹ ਪੁਲਿਸ ਮੁਕਾਬਲਾ ਤੁਸੀਂ ਪੱਤਰਕਾਰ ਜੀ ਸੱਚ ਮੰਨਦੇ ਹੋ ਨਾ, ਫਿਰ ਸਾਡੇ ਸਾਰੇ ਜਿੰਨੇ ਹੁਣ ਤੱਕ ਹੋਏ ਨੇ ਸਾਰੇ ਹੀ ਸੱਚੇ ਨੇ। ਭੰਵਰ ਬੜਾ ਹੈਰਾਨ ਹੋਇਆ। ਉਹ ਕਹਿੰਦਾ ਵੀ ਅਸਲ ਵਿੱਚ ਉਹ ਬੰਦੇ ਜਿਹੜੇ ਉੱਥੇ ਮਾਰੇ ਗਏ ਆ ਉਹ ਪਹਿਲਾਂ ਹੀ ਫੜੇ ਹੋਏ ਸੀ। ਉਹਨਾਂ ਨੂੰ ਖਾਲੀ ਅਸਾਲਟਾਂ ਰਫਲਾਂ ਦੇ ਕੇ ਕਮਾਦ 'ਚ ਬਾੜਤਾ ਤੇ ਪੂਰੀ ਪਲੈਨਿੰਗ ਦੇ ਨਾਲ ਅੰਦਰ ਜਦੋਂ ਉਹਨਾਂ ਨੂੰ ਛੱਡਤਾ, ਆਲੇ ਦੁਆਲੇ ਪੁਲਿਸ ਘੇਰਾ ਪਾ ਕੇ ਖੜ ਗਈ। ਤੇ ਲੋਕਾਂ ਨੇ ਤਾਂ ਫਿਰ ਇਹ ਦੇਖਿਆ ਨਾ, ਲੋਕਾਂ ਨੂੰ ਤਾਂ ਇਹ ਤਾਂ ਪਤਾ ਹੀ ਨਹੀਂ ਹੈਗਾ ਕਿ ਪੁਲਿਸ ਵਾਲੇ ਗੱਡੀ 'ਚ ਬਿਠਾ ਕੇ ਲੈ ਕੇ ਆਏ ਨੇ, ਹੱਥ 'ਚ ਅਸਾਲਟਾਂ ਫੜਾ ਕੇ ਖੇਤ 'ਚ ਬਾੜਤੇ ਆ। ਲੋਕਾਂ ਨੇ ਤਾਂ ਇਹ ਦੇਖਿਆ ਕਿ ਅੰਦਰ ਖਾੜਕੂ ਗੋਲੀਆਂ ਚਲਾਉਂਦੇ ਸੀ ਤੇ ਬਾਹਰੋਂ ਪੁਲਿਸ ਵਾਲੇ ਚਲਾਉਂਦੇ ਸੀ। ਇਹ ਸਾਰੀ ਕਹਾਣੀ ਉਹਨੇ ਆਪਦੀ ਕਿਤਾਬ 'ਚ ਵੀ ਲਿਖੀ ਆ, ਅਖਬਾਰਾਂ 'ਚ ਵੀ ਛਪੀ ਸੀ। ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਕਹਾਣੀਆਂ। ਇੱਕ ਜਗਤਾਰ ਭੁੱਲਰ ਜਿਹਨੇ ਹੁਣ ਤਾਂ ਆਪਦਾ ਸ਼ਾਇਦ ABC ਚੈਨਲ ਆ, ਉਹਦਾ ਚੈਨਲ ਵੀ ਬਣਾਇਆ, ਉਹਦੇ ਉੱਤੇ ਵੀ ਉਹ ਚਰਚਾ ਕਰਦਾ ਰਹਿੰਦਾ। YouTube ਤੇ ਉਹਨੇ ਵੀਡੀਓਜ਼ ਵੀ ਬਣਾਈਆਂ ਨੇ, ਕਿਤਾਬ ਵੀ ਲਿਖੀ ਆ ਪੂਰੀ, ਖਾਕੀ, ਖਾੜਕੂ ਤੇ ਕਲਮ। ਉਹਨੇ ਪੱਤਰਕਾਰਾਂ ਨਾਲ 25 ਪੱਤਰਕਾਰਾਂ ਨਾਲ ਇੰਟਰਵਿਊ ਕਰਕੇ ਕਿਤਾਬ ਲਿਖੀ ਆ। ਇਹੋ ਜਿਹੀਆਂ ਕਈ ਉਹਦੇ 'ਚ ਕਹਾਣੀਆਂ ਨੇ। ਇੱਕ ਬਹਿਲਾ ਪਿੰਡ ਦੇ ਵਿੱਚ ਜਦੋਂ ਭਾਈ ਸਰਜੀਤ ਸਿੰਘ ਬਹਿਲਾ ਜਿਹੜਾ BTF ਦੇ ਭਿੰਡਰਾਂਵਾਲਾ ਟਾਈਗਰਸ ਫੋਰਸ ਦੇ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਦੇ ਨਾਲ ਉਹਦੇ ਜਥੇ ਦੇ ਵਿੱਚ ਬੜੇ ਵੱਡੇ ਉਹਦੇ ਤੇ ਸੇਵਾ ਕਰ ਰਿਹਾ ਸੀ, ਉਹਨੂੰ ਇੱਥੇ ਉਹਦੇ ਪਿੰਡ ਦੇ ਵਿੱਚ ਹੀ ਬਹਿਲੇ 'ਚ ਘੇਰਾ ਪੈ ਗਿਆ। ਇੱਥੇ ਮੁਕਾਬਲਾ ਜਿਹੜਾ ਇਹਨਾਂ ਖਾੜਕੂਆਂ ਨੇ ਸਲੀਕੇ ਤਰੀਕੇ ਨਾਲ, ਤਕਨੀਕ ਨਾਲ ਕੀਤਾ ਵੀ ਬਹੁਤ ਸਾਰੇ ਪੁਲਿਸ ਅਫਸਰ ਉਸ ਬੈਕ ਤੇ, ਉਸ ਮੋਟਰ ਦੇ ਉੱਤੇ ਉੱਪਰਲੇ ਚੁਬਾਰੇ 'ਚ ਫਸ ਗਏ। ਕਈ ਉੱਥੇ ਮਾਰੇ ਮੂਰੇ ਵੀ ਗਏ। ਅਖੀਰ ਪੁਲਿਸ ਨੇ ਜਦੋਂ ਆਪਦੀ ਬੇਇੱਜ਼ਤੀ ਹੁੰਦੀ ਦੇਖੀ, ਉਹਨਾਂ ਨੇ ਪਿੰਡ ਦੇ ਗਰੀਬ ਭੋਲੇ ਭਾਲੇ ਬੰਦਿਆਂ ਨੂੰ ਮਨੁੱਖੀ ਢਾਲ ਬਣਾ ਕੇ ਖਾੜਕੂਆਂ ਵੱਲ ਨੂੰ ਤੁਰਨਾ ਸ਼ੁਰੂ ਕਰਤਾ ਵੀ ਜੇ ਗੋਲੀ ਖਾੜਕੂ ਚਲਾਉਣਗੇ ਤਾਂ ਇਹਨਾਂ ਦੇ ਲੱਗੂ। ਸੋ ਬਾਅਦ ਵਿੱਚ ਇਹ ਗੱਲ ਜਦੋਂ ਖੁੱਲੀ ਕਿ ਇੱਥੇ ਜਿਹੜੇ ਮਾਰੇ ਗਏ ਬੰਦੇ ਆ ਇਹ ਸਾਰੇ ਖਾੜਕੂ ਨਹੀਂ ਸੀ, ਇਹ ਤਾਂ ਪਿੰਡ ਦੇ ਆਮ ਬੰਦੇ ਸੀ। ਮਨੁੱਖੀ ਢਾਲ ਬਣਾ ਕੇ ਜਿਨ੍ਹਾਂ ਨੂੰ ਵਰਤਿਆ, ਇਹ ਰੌਲਾ ਫਿਰ ਬੜੇ ਵੱਡੇ ਪੱਧਰ ਤੇ ਪਿਆ। ਇਵੇਂ ਦੀਆਂ ਹੋਰ ਬੇਸ਼ੁਮਾਰ ਖਾੜਕੂਵਾਦ ਵੇਲੇ ਦੀਆਂ ਵਾਰਦਾਤਾਂ ਨੇ ਆ ਜਿਹੜੇ ਐਡੇ ਖਤਰਨਾਕ ਖਬਰਾਂ ਦੇ ਵਿੱਚ ਬਣਾ ਕੇ ਮੁਕਾਬਲਿਆਂ ਦੀ ਕਹਾਣੀ ਛਪੀ ਹੁੰਦੀ ਹੈ। ਜਦੋਂ ਉਹਨਾਂ ਬੱਚਿਆਂ ਦੇ, ਉਹਨਾਂ ਨੌਜਵਾਨਾਂ ਦੇ ਮਾਪੇ ਅਦਾਲਤਾਂ 'ਚ ਜਾਂਦੇ ਹੈ ਤਾਂ ਆਪਾਂ ਆਏ ਮਹੀਨੇ ਪੜ੍ਹਦੇ ਆ ਨਾ ਖਬਰ, ਇਸੇ ਚੈਨਲ ਤੇ ਮੈਂ ਸੁਣਾਉਣਾ ਕਿ ਜੀ ਫਲਾਨੇ ਪੁਲਿਸ ਅਫਸਰ ਨੂੰ ਐਸ ਝੂਠੇ ਮੁਕਾਬਲਾ ਕਰਕੇ ਤਰੱਕੀ ਇਨਾਮ ਲੈਣ ਦੇ ਦੋਸ਼ ਵਿੱਚ ਉਮਰ ਕੈਦ ਜਾਂ ਹੋਰ ਕੋਈ ਸਜ਼ਾ ਅਦਾਲਤ ਨੇ ਸੁਣਾਈ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਵੀ ਜੇ ਕਿਤੇ ਸਾਰੇ ਦੇ ਸਾਰੇ ਪੁਲਿਸ ਮੁਕਾਬਲਿਆਂ ਨੂੰ ਅਦਾਲਤਾਂ 'ਚ ਉਹਨਾਂ ਦੇ ਪਰਿਵਾਰਕ ਮੈਂਬਰ ਚੈਲੰਜ ਕਰ ਸਕਦੇ ਹੁੰਦੇ ਤਾਂ
ਬਾਹਲੇ ਨਹੀਂ ਤਾਂ 95% ਪੁਲਿਸ ਮੁਕਾਬਲੇ ਝੂਠੇ ਸਾਬਤ ਹੋਣੇ ਸੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਸੀ। ਮੇਰੇ ਨਾਲ ਦਾ ਇੱਕ ਨੌਜਵਾਨ ਭਾਈ ਸਤਵਿੰਦਰ ਸਿੰਘ ਪਿੰਡ ਆਂਡਲੂ ਨੇੜੇ ਰਾਏਕੋਟ, ਇੱਕ ਮੇਰਾ ਸਾਥੀ ਸੀ ਭਾਈ ਜਸਵਿੰਦਰ ਸਿੰਘ ਜੱਸੀ ਪਿੰਡ ਆਂਡਲੂ। ਜੱਸੀ 1992 ਦੇ ਵਿੱਚ ਲੁਧਿਆਣੇ CIA ਸਟਾਫ ਦੇ ਮੂਹਰੇ ਘੇਰਾ ਪਾ ਕੇ ਮੇਰੇ ਨਾਲੋਂ ਬੱਸ ਚੋਂ ਲਾਇਆ। ਉਹ ਤੋਂ ਪਹਿਲਾਂ ਜਿੱਥੋਂ ਸਾਡਾ ਪਤਾ ਲੱਗਿਆ ਸੀ ਪੁਲਿਸ ਨੂੰ, ਉਹ ਸੀ ਸਤਵਿੰਦਰ ਸਿੰਘ ਆਂਡਲੂ ਜਿਹੜਾ ਸੀ ਉਹ ਫੜਿਆ ਗਿਆ ਸੀ ਰਾਏਕੋਟ ਤੋਂ। ਉਦੋਂ VCR ਦੀਆਂ ਕੈਸਟਾਂ ਤੇ ਹੋਰ ਕਿਰਾਏ ਤੇ ਦੁਕਾਨਾਂ ਹੁੰਦੀਆਂ ਸੀਗੀਆਂ, ਦੇ ਕੇ ਲੋਕ ਫਿਲਮਾਂ ਦੇਖਦੇ ਹੁੰਦੇ ਸੀਗੇ। ਉਹ ਕਿਸੇ ਦੀ ਦੁਕਾਨ ਦੇ ਉੱਤੇ ਸਕੂਟਰ ਖੜਾ ਸੀ, ਉਹ ਸਕੂਟਰ ਦੇ ਉੱਤੇ ਟਰੇਸ ਹੋ ਗਿਆ ਤੇ ਉਹ ਜਲਾਲਦੀਵਾਲ ਵਾਲੀ ਨਹਿਰ ਕੋਲੋਂ ਸਤਵਿੰਦਰ ਸਿੰਘ ਆਂਡਲੂ ਫੜਿਆ ਗਿਆ। ਤੇ ਸਾਡੇ ਜਗਰਾਓਂ ਇਲਾਕੇ ਦੇ ਜਿਹੜੇ ਹੋਰ ਭਾਈ ਜਗਦੀਸ਼ ਸਿੰਘ ਛੱਜਾਵਾਲ ਜਾਂ ਹੋਰ ਜਿਹੜੇ ਨੌਜਵਾਨ ਸੀ, ਕਈ ਸੀ ਉਹ ਛੱਜਾਵਾਲ ਪਿੰਡ ਦੇ, ਇਹਨਾਂ ਉਦੋਂ ਜਗਰਾਓਂ ਪੁਲਿਸ ਜ਼ਿਲ੍ਹਾ ਪੂਰਾ ਇਸ ਲਹਿਰ ਮੌਕੇ ਇੱਕ ਤਰਨਤਾਰਨ ਪੁਲਿਸ ਜ਼ਿਲ੍ਹਾ। ਵੈਸੇ ਜਦੋਂ ਵੀ ਕਿਤੇ ਸਿੱਖ ਸਰਗਰਮੀ ਹੁੰਦੀ ਆ, ਇਹ ਦੋ ਪੁਲਿਸ ਜ਼ਿਲ੍ਹੇ ਜਾਂ ਦੋ ਜ਼ਿਲ੍ਹੇ ਮੋਗਾ ਜਗਰਾਓਂ ਵਾਲੀ ਬੈਲਟ ਤੇ ਤਰਨਤਾਰਨ, ਇੱਥੇ ਹਮੇਸ਼ਾ ਹੀ ਸਿੱਖ ਕੌਮ ਜਿਹੜੀ ਆ ਉਹ ਆਪਦਾ ਪੂਰਾ ਜ਼ੋਰਦਾਰ ਆਪਦੇ ਜੋਸ਼ ਦਾ ਮੁਜ਼ਾਹਰਾ ਕਰਦੀ ਰਹੀ ਹੈ। 1947 ਮੌਕੇ ਵੀ ਇਹ ਚਰਚਾ ਰਹੀ ਆ ਕਿ ਇਹ ਦੋ ਜ਼ਿਲ੍ਹੇ ਜਿਹੜੇ ਸੀ ਜਾਂ ਦੋ ਖਿੱਤੇ ਸੀ, ਇੱਥੇ ਸਿੱਖਾਂ ਦੀ ਆਬਾਦੀ ਜਿਹੜੀ ਸੀ, ਗਿਣਤੀ ਸੀ, ਉਹ ਜ਼ਿਆਦਾ ਸੀ। ਤਰਨਤਾਰਨ ਇਲਾਕੇ ਦੇ ਵਿੱਚ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਅਤੇ ਹੋਰ ਜੁਝਾਰੂਆਂ ਕਰਕੇ ਇਸ ਇਲਾਕੇ ਦੇ ਵਿੱਚ ਸਿੱਖ ਸੰਘਰਸ਼ ਦਾ ਜ਼ੋਰ ਬਹੁਤ ਰਿਹਾ। ਅੱਜ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਦਾ ਸ਼ਹੀਦੀ ਦਿਹਾੜਾ ਵੀ ਆ ਤੇ ਅੱਜ ਆਪਾਂ ਸਾਰਿਆਂ ਨੂੰ ਜਿੱਥੇ ਉਸ ਮਹਾਨ ਸੂਰਮੇ ਦੀ ਸ਼ਹਾਦਤ ਨੂੰ ਸਲਾਮ ਕਰਨੀ ਬਣਦੀ ਹੈ, ਉੱਥੇ ਉਹ ਫੋਟੋ ਚੇਤੇ ਕਰੋ ਜਿੱਦਣ ਬਾਬੇ ਮਾਨੋ ਚਾਹਲ ਦੀ ਸ਼ਹਾਦਤ ਮੌਕੇ ਜਿਨ੍ਹਾਂ ਨੇ ਦੁੱਧ ਵਿੱਚ ਜ਼ਹਿਰੀਲਾ ਪਦਾਰਥ ਪਾ ਕੇ ਦਿੱਤਾ, ਬਾਬੇ ਨੂੰ ਪੁਲਿਸ ਨੂੰ ਫੜਾਉਣ ਤੋਂ ਪਹਿਲਾਂ ਕਤਲ ਕਰ ਦਿੱਤਾ, ਬਾਅਦ ਚ ਗੋਲੀਆਂ ਮਾਰ ਕੇ ਪੁਲਿਸ ਨੇ ਜੋ ਡਰਾਮਾ ਮਰਜ਼ੀ ਕਰ ਲਿਆ। ਇੱਕ ਫੋਟੋ ਆ ਜਿਹਦੇ ਵਿੱਚ ਬਾਬੇ ਦੀ ਦੇਹ ਦੇ ਆਲੇ ਦੁਆਲੇ ਦੰਦੀਆਂ ਕੱਢਦੇ ਆ, 5-6 ਜਾਣੇ ਹੱਸ ਰਹੇ ਨੇ। ਉਹਨਾਂ ਨੂੰ ਭੋਰਾ ਸ਼ਰਮ ਨਹੀਂ ਹੁਣ ਤੱਕ ਨਹੀਂ ਆਈ ਹੋਣੀ। 1993 ਤੋਂ ਅੱਜ 2025 ਆ ਗਿਆ, ਉਹਨਾਂ ਦੇ ਆਪਦੇ ਨਿਆਣੇ ਵੀ ਵੱਡੇ ਵੱਡੇ ਹੋ ਗਏ ਹੋਣੇ ਆ, ਕਦੇ ਉਹਨਾਂ ਨੇ ਨਹੀਂ ਲਾਹਨਤ ਪਾਈ ਹੋਣੀ ਕਿ ਤੁਸੀਂ ਉਸ ਸੂਰਮੇ ਦੀ ਦੇਹ ਕੋਲੇ ਖੜ ਕੇ ਕਿਵੇਂ ਦੰਦੀਆਂ ਕੱਢ ਰਹੇ ਸੀ, ਹੱਸ ਰਹੇ ਸੀ, ਜਿਹੜਾ ਆਪਣੀ ਕੌਮ ਦੀ ਆਜ਼ਾਦੀ ਲਈ ਜੂਝ ਰਿਹਾ ਸੀ। ਬਾਬਾ ਗੁਰਜਨ ਸਿੰਘ ਮਾਨੋ ਚਾਹਲ, ਭਾਈ ਸੁਖਦੇਵ ਸਿੰਘ ਜੀ ਬੱਬਰ, ਭਾਈ ਸੁਖਵਿੰਦਰ ਸਿੰਘ ਸੰਘਾ ਤੇ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਲਾਭ ਸਿੰਘ, ਅਸਲ ਵਿੱਚ ਉਹਨਾਂ ਦਾ ਨਾਮ ਭਾਈ ਸੁਖਦੇਵ ਸਿੰਘ ਸੀ, ਪੰਜਵੜ ਪਿੰਡ ਤੋਂ। ਇਹ ਤਰਨਤਾਰਨ ਵਾਲੀ ਸਾਰੀ ਜਿਹੜੀ ਬੈਲਟ ਆ, ਇਸ ਬੈਲਟ ਤੋਂ ਬੜੇ ਮਹਾਨ ਕੌਮੀ ਜਰਨੈਲ ਜਿਹੜੇ ਆ ਉਸ ਦੌਰ ਵਿੱਚ ਹੋਏ। ਇਵੇਂ ਹੀ ਜਗਰਾਓਂ ਇਲਾਕੇ ਦੇ ਵਿੱਚ ਸੀ ਸਾਡੇ, ਉੱਥੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਕਮਾਂਡ ਹੇਠ ਤੇ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਫੈਡਰੇਸ਼ਨ ਤੇ ਹੋਰ ਜਥੇਬੰਦੀਆਂ ਦਾ ਪੂਰਾ ਜ਼ੋਰ ਸੀ। ਤੇ ਜਦੋਂ ਮੇਰੇ ਨਾਲ ਦਾ ਸਿੰਘ ਭਾਈ ਸਤਵਿੰਦਰ ਸਿੰਘ ਆਂਡਲੂ ਫੜਿਆ ਗਿਆ, ਉਹਦੀ ਅਸੀਂ ਬਹੁਤ ਬਾਅਦ ਚ ਮੈਂ ਖਬਰ ਪੜ੍ਹੀ ਜਿਹਦੇ ਵਿੱਚ ਉਹਨੂੰ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਹੋਇਆ ਡਿਕਲੇਅਰ ਕੀਤਾ ਗਿਆ ਸੀ। ਤੇ ਜਦੋਂ ਅਸੀਂ ਇਸ ਗੱਲ ਨੂੰ ਸੱਚ ਤਾਂ ਨਹੀਂ ਮੰਨਿਆ, ਪਰ ਅਸੀਂ ਤਹਿਕੀਕਾਤ ਚ ਪਏ। ਬਾਅਦ ਵਿੱਚ ਛੱਜਾਲ ਪਿੰਡ ਗਿਆ, ਜਿਹੜਾ ਸਿੰਘ ਉੱਥੇ ਸ਼ਹੀਦ ਛੱਜਾਲ ਪਿੰਡ ਦਾ ਹੋਇਆ ਸੀ, ਉਹਦੇ ਮੈਂ ਮਾਤਾ ਨੂੰ ਮਿਲਿਆ, ਉਹ ਉੱਥੇ ਗ੍ਰਿਫਤਾਰ ਮਾਤਾ ਨੂੰ ਕਰਕੇ ਤੇ ਭਾਈ ਤਰਸੇਮ ਸਿੰਘ ਸੇਮਾ ਕੌਂਕਿਆਂ ਵਾਲਾ, ਉਹਦੇ ਪਰਿਵਾਰ ਦੇ ਰਿਸ਼ਤੇਦਾਰ ਜਿਹੜੇ ਚੌਂਕੀ ਮਾਨ ਵਾਲੇ ਸੀ, ਹੋਰ ਕਈ ਬੜੇ ਸੀ ਸਾਡੇ ਇਲਾਕੇ ਦੇ, ਉਹ ਸਾਰਿਆਂ ਨੇ ਦੱਸਿਆ ਵੀ ਉਹਨੂੰ ਬਹੁਤ ਬੇਕਿਰਕੀ ਨਾਲ ਪਹਿਲਾਂ ਤਾਂ ਮਾਰਿਆ ਕੁੱਟਿਆ, ਫਿਰ ਜਦੋਂ ਪੂਰੀ ਤਰ੍ਹਾਂ ਇੰਜਰ ਪਿੰਜਰ ਹੋਇਆ ਪਿਆ ਸੀ, ਉਹਨੂੰ ਕੰਧ ਨਾਲ ਖੜਾ ਕਰਕੇ ਟਰੱਕ ਬੈਕ ਕਰਕੇ ਪਿੱਛੇ ਟਰੱਕ ਮਾਰ ਮਾਰ ਕੇ ਉਹਨੂੰ ਖਤਮ ਕੀਤਾ ਤੇ ਬਾਅਦ ਚ ਉਹਦੀ ਕਹਾਣੀ ਅਖਬਾਰਾਂ ਨੂੰ ਮੜਤੀ। ਇਹੋ ਜਿਹੀਆਂ ਬੇਅੰਤ ਘਟਨਾਵਾਂ ਦੇ ਬਾਰੇ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਕਿਵੇਂ ਉਸ ਦੌਰ 'ਚ ਵਾਪਰਦੀਆਂ ਰਹੀਆਂ ਤੇ ਅਖਬਾਰਾਂ ਵਿੱਚ ਛਪਦੀਆਂ ਰਹੀਆਂ। ਭਾਈ ਗੁਰਮੁਖ ਸਿੰਘ ਪਿੰਡ ਨਾਗੋਕੇ, ਉਹਨਾਂ ਦੀ ਨਿੱਕੀ ਜੀ ਬੇਟੀ ਸੀਗੀ ਜਿਹੜੀ ਹੁਣ ਜਵਾਨ ਹੋ ਗਈ, ਵਿਆਹ ਹੋ ਗਿਆ, ਆਪਦੇ ਪਿਓ ਦਾ ਆਪਦੀ ਮਾਂ ਦਾ ਹਰ ਸਾਲ ਉਹ ਦਿਹਾੜਾ ਮਨਾਉਂਦੇ ਆ। ਅਸੀਂ ਵੀ ਜਾਂਦੇ ਆ ਤੇ ਕਈ ਸਾਲ ਅਸੀਂ ਲਗਾਤਾਰ ਉੱਥੇ ਜਿਹੜੀ ਅਖਬਾਰ ਦੇ ਵਿੱਚ ਸਟੋਰੀ ਛਪੀ ਸੀ ਕਿ ਜੀ ਖੰਨੇ ਤੇ ਦਰਾਹੇ ਦੇ ਵਿਚਾਲੇ ਚਣਕੋਈਆਂ ਪਿੰਡ ਆ, ਉੱਥੇ ਜੀ
ਖਾੜਕੂ ਜਿਹੜਾ ਭਾਈ ਗੁਰਮੁਖ ਸਿੰਘ ਨਾਗੋਕੇ ਆਪਦੀ ਜੀਵਨ ਸਾਥਣ ਦੇ ਨਾਲ ਜਾ ਰਿਹਾ ਸੀਗਾ ਤੇ ਉੱਥੇ ਗੋਲੀ ਚੱਲ ਗਈ, ਮੁਕਾਬਲਾ ਹੋ ਗਿਆ ਤੇ ਉੱਥੇ ਜੀ ਫਿਰ ਇਹ ਦੋਨੇ ਜਾਣੇ ਮਾਰੇ ਗਏ ਤੇ ਨਿੱਕੀ ਜੀ ਬੱਚੀ ਸੀ ਉਹ ਪਰਿਵਾਰ ਦੇ ਹਵਾਲੇ ਕਰਤੀ ਹੈ। ਜਿਹੜੀ ਇਹ ਬੱਚੀ ਹੈ ਜਿਹਦੀ ਮੈਂ ਗੱਲ ਕਰ ਰਿਹਾ, ਜਿਹੜੀ ਆਪਦੇ ਪਰਿਵਾਰ ਦਾ ਦਿਨ ਮਨਾਉਂਦੀ ਹੈ, ਉਹਨੂੰ ਵੀ ਭੋਰਾ ਭਰ ਨੂੰ ਨਹੀਂ ਪਤਾ, ਨਿੱਕੀ ਜੀ ਸੀ ਉਦੋਂ, ਤੇ ਉਹ ਸਾਰੀ ਗੱਲ ਅਸੀਂ ਉਵੇਂ ਪੰਥ ਸਾਰਾ ਕੌਮ ਉਵੇਂ ਮੰਨ ਰਹੀ ਆ। ਢਾਡੀਆਂ ਨੇ, ਕਵੀਸ਼ਰਾਂ ਨੇ ਉਵੇਂ ਦੇ ਗਾਣੇ ਗੀਤ ਵੀ ਬਣਾਤੇ ਤੇ ਏਦਾਂ ਕਹਾਣੀ ਹੋਈ ਸੀ ਗੁਰਮੁਖ ਸਿੰਘ ਨਾਗੋਕੇ ਦੀ। ਪਿੱਛੇ ਜੇ ਪੈਂਕੀ ਕੈਟ 2015 ਦੇ ਵਿੱਚ ਜਦੋਂ ਬੋਲਿਆ, ਉਹਨੇ ਦੱਸੀ, ਕਿਉਂਕਿ ਉਹਦੀ ਸੈਣੀ ਨਾਲ ਤੇ ਸੈਣੀ ਵਰਗੇ ਹੋਰ ਬੁੱਚੜ ਪੁਲਸੀਆਂ ਨਾਲ ਜਦੋਂ ਖੜਕ ਪਈ, ਆਪਦੀ ਕਲੇਸ਼ ਦੇ ਵਿੱਚ ਉਹਨੇ ਸਾਰੀ ਗੱਲ ਦੱਸੀ ਸੀ ਕਿ ਜੀ ਇਹ ਜਿਹੜਾ ਨਾਗੋਕੇ ਵਾਲੇ ਸੀ, ਇਹਨਾਂ ਨੂੰ ਕਿਵੇਂ ਫੜ ਕੇ ਉੱਥੇ ਪਹਿਲਾਂ ਖੰਨੇ ਜਿਹੜਾ ਸੀਗਾ ਰਾਜ ਕਿਸ਼ਨ ਬੇਦੀ ਹੁਣਾਂ ਨੇ ਟੌਰਚਰ ਕੀਤਾ, ਕਿਵੇਂ ਉਹਨਾਂ ਨੂੰ ਦੋਨਾਂ ਜਾਣਿਆਂ ਨੂੰ ਬਹੁਤ ਬੇਕਿਰਕੀ ਨਾਲ ਤਸੀਹੇ ਦਿੱਤੇ। ਉਪਰੰਤ ਜਿਹੜਾ ਖੰਨੇ ਤੋਂ ਸਮਰਾਲੇ ਵਾਲੀ ਸੜਕ ਦੇ ਉੱਤੇ ਕੋਸ ਮੀਨਾਰ ਆਉਂਦੇ ਆ, ਜਿਹੜੇ ਥਾਂ ਥਾਂ ਦੇ ਉੱਤੇ ਸ਼ੇਰਸ਼ਾਹ ਸੂਰੀ ਵੇਲੇ ਦੇ ਸ਼ਾਹੀ ਰਾਹ ਤੇ GT ਰੋਡ ਦੇ ਉੱਤੇ ਉਹ ਲੱਗੇ ਆ ਕੋਸ ਮੀਨਾਰ, ਉਹਦੇ ਕੋਲੇ ਭੱਠਾ ਇੱਕ ਪਾਸੇ, ਕਹਿੰਦਾ ਉੱਥੇ ਦੋਨਾਂ ਜਾਣਿਆਂ ਨੂੰ ਗੋਲੀਆਂ ਮਾਰੀਆਂ ਤੇ ਉਹ ਜਿਹੜੀ ਬੱਚੀ ਸੀਗੀ ਉਹ ਬਾਅਦ ਚ ਕਈ ਚਿਰ ਤਾਂ ਪੁਲਿਸ ਦੇ ਕਿਸੇ ਪਰਿਵਾਰ ਕੋਲੇ ਛੱਡੀ ਰੱਖੀ, ਫਿਰ ਬਾਅਦ ਚ ਪਰਿਵਾਰ ਦੇ ਹਵਾਲੇ ਕਰਤੀ ਸੀ। ਜਿੱਦਣ ਪੈਂਕੀ ਕੈਟ 2015 ਚ ਬੋਲਿਆ, 2016 ਦੇ ਵਿੱਚ ਜਦੋਂ ਅਸੀਂ ਸ਼ਹੀਦੀ ਦਿਹਾੜਾ ਉਸੇ ਤਰੀਕ ਨੂੰ ਮਨਾਉਣ ਲਈ ਇਕੱਠੇ ਹੋਏ, ਉੱਥੇ ਮੈਂ ਸਟੇਜ ਤੋਂ ਇਹ ਗੱਲ ਆਖੀ ਸੀ ਕਿ ਸਾਨੂੰ ਇਸ ਗੱਲ ਦਾ ਕੋਈ ਦਿਲ ਤੇ ਨਹੀਂ ਲੈਣਾ ਚਾਹੀਦਾ ਕਿ ਆਪਾਂ ਇੰਨੇ ਸਾਲ ਗਲਤਫਹਿਮੀ ਚ ਰਹੇ। ਆਪਾਂ ਨੂੰ ਤਾਂ ਅਜੇ ਵੀ ਨਹੀਂ ਪਤਾ ਵੀ ਭਾਈ ਸੁਖਦੇਵ ਸਿੰਘ ਬੱਬਰ ਨੂੰ ਕਿਹਨੇ ਫੜਾਇਆ, ਕਿਵੇਂ ਸ਼ਹੀਦੀ ਹੋਈ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ, ਸਾਨੂੰ ਨਹੀਂ ਪਤਾ ਕਿ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਾ ਕਿਵੇਂ ਹੋਇਆ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਕਿਵੇਂ ਸ਼ਹੀਦ ਹੋਏ ਨੇ। ਹੋਰ ਬਹੁਤ ਸਾਰੀਆਂ ਬੇਅੰਤ ਇਹੋ ਜਿਹੇ ਅਜੇ ਪੁਲਿਸ ਕੋਲੇ ਤੱਥ ਨੇ। ਜਦੋਂ ਪੈਂਕੀ ਕੈਟ ਬੋਲਿਆ ਸੀ, ਜਦੋਂ ਪਿੱਛੇ ਜੇ ਉਹ ਮਰਿਆ, ਉਦੋਂ ਵੀ ਮੈਂ ਕਿਹਾ ਸੀ ਵੀ ਭਾਵੇਂ ਉਹ ਬਹੁਤ ਸਾਰੀਆਂ ਗੱਲਾਂ ਝੂਠੀਆਂ ਹੀ ਬੋਲ ਗਿਆ, ਪਰ ਕਈ ਗੱਲਾਂ ਜਿਹੜੀਆਂ ਸੀ ਉਹਦੇ ਕੋਲੇ ਰਾਜ ਸੀਗੇ। ਜਿਵੇਂ ਉਹਨੇ ਨਾਗੋਕੇ ਵਾਲੇ ਗੁਰਮੁਖ ਸਿੰਘ ਦਾ ਦੱਸਿਆ, ਉਵੇਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਉਹ ਜਨਤਕ ਕਰ ਸਕਦਾ ਸੀ। ਹੋਰ ਵੀ ਇਸ ਮੌਕੇ ਬੜੇ ਪੁਲਿਸ ਅਫਸਰ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ, ਪੁਲਿਸ ਮੁਲਾਜ਼ਮ ਨੇ ਜਿਹੜੇ ਦੱਸ ਸਕਦੇ ਆ ਕਿ ਕਿਵੇਂ ਉਹ ਗੱਲਾਂ ਹੋਈਆਂ, ਕਿਵੇਂ ਝੂਠੇ ਮੁਕਾਬਲੇ ਬਣੇ, ਪਰ ਇਹ ਆਪ ਨਹੀਂ ਦੱਸਦੇ ਕਦੇ ਵੀ। ਖੈਰ, ਗੱਲ ਇਹ ਚੱਲਦੀ ਆ ਕਿ ਉਦੋਂ ਵੀ ਏਦਾਂ ਹੀ ਕਹਾਣੀਆਂ ਅਖਬਾਰਾਂ ਨੂੰ ਸੁਣਾ ਦਿੱਤੀਆਂ ਜਾਂਦੀਆਂ ਸੀ ਤੇ ਪੱਤਰਕਾਰਾਂ ਨੂੰ ਲੱਗਣ ਲਾ ਦਿੱਤਾ ਜਾਂਦਾ ਸੀਗਾ ਕਿ ਅਸਲੀ ਮੁਕਾਬਲਾ ਹੋਇਆ। ਤੇ ਅੱਜ ਜਿਹੜੇ ਆ ਮੁਕਾਬਲੇ ਦਿਖਾਏ ਜਾ ਰਹੇ ਆ ਨੌਜਵਾਨਾਂ ਦੇ, ਮੰਨ ਲੈਂਦੇ ਆ ਕਿ ਉਹ ਬੰਦੇ ਜਿਹੜੇ ਆ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਉਹ ਸੱਚੇ ਵੀ ਹੋਣ, ਮੰਨ ਲੈਂਦੇ, ਪਰ ਉਹਨਾਂ ਨੂੰ ਇਸ ਤਰੀਕੇ ਨਾਲ ਮੁਕਾਬਲਿਆਂ ਦੇ ਵਿੱਚ ਮਾਰ ਸੁੱਟਣਾ ਤੇ ਬਾਅਦ ਵਿੱਚ ਜੋ ਕਹਾਣੀ ਆਪਦੀ ਮਰਜ਼ੀ ਦੀ ਚੇਪ ਦੇਣੀ, ਇਹਦੇ ਉੱਤੇ ਜੇ ਅੱਜ ਸੋਸ਼ਲ ਮੀਡੀਆ ਦੇ ਦੌਰ ਵਿੱਚ ਕੋਈ ਗੱਲ ਨਹੀਂ ਉੱਠ ਰਹੀ, ਇਹਦੇ ਨਾਲੋਂ ਮਾੜੀ ਗੱਲ ਹੋਰ ਕੀ ਹੋ ਸਕਦੀ। ਦੂਜਾ ਇੱਕ ਕੰਮ ਹੋਰ ਚੱਲ ਪਿਆ ਕਿ ਯੂਪੀ ਦੇ ਵਿੱਚ ਉੱਥੇ ਅਪਰਾਧੀਆਂ ਨੂੰ ਜਾਂ ਅਪਰਾਧ ਨੂੰ ਨਜਿੱਠਣ ਦੇ ਨਾਂ ਤੇ ਬਲਡੋਜ਼ਰ ਵਾਲਾ ਕੰਮ ਚੱਲਿਆ ਸੀਗਾ। ਬੜੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਘਰ ਢਾਹ ਦਿੱਤੇ ਗਏ ਤੇ ਕਈ ਝੂਠੇ ਸੱਚੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹ ਲੋਕ ਜਿਹੜੇ ਅਤੀਕ ਅਹਿਮਦ ਸ਼ਿਆਦ ਉਹਦਾ ਨਾਮ ਸੀ, ਹੋਰ ਕਈਆਂ ਨੂੰ ਪਿਛਲੇ ਸਾਲਾਂ 'ਚ ਮਾਰਿਆ ਗਿਆ, ਆਪਾਂ ਨੂੰ ਪਤਾ। ਹੁਣ ਉਹ ਮਾਡਲ ਪੰਜਾਬ ਵਾਲੇ ਵੀ ਲਿਆ ਰਹੇ ਨੇ। ਜਦੋਂ ਪਿੱਛੇ ਜੇ ਪੰਜਾਬ ਦੇ 3 ਨੌਜਵਾਨਾਂ ਨੂੰ, ਬੱਚਿਆਂ ਨੂੰ ਯੂਪੀ 'ਚ ਮੁਕਾਬਲੇ 'ਚ ਮਾਰਿਆ ਗਿਆ ਸੀ, ਉਦੋਂ ਵੀ ਰੌਲਾ ਪਿਆ ਸੀ, ਪਰ ਹੁਣ ਤਾਂ ਬਲਡੋਜ਼ਰ ਵਾਲਾ ਜਿਹੜਾ ਇਨਸਾਫ ਆ, ਅੱਜ ਬੜੀਆਂ ਫੜਾ ਮਾਰੀਆਂ ਨੇ DGP ਦੇ ਨਾਲ ਤੇ CM ਨਾਲ ਮੁਲਾਕਾਤ ਕਰਕੇ। ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ, ਇਹਨਾਂ ਨੇ ਕਿਹਾ ਜੀ ਅਸੀਂ ਬਸ ਹੁਣ ਜਾਂ ਤਾਂ ਨਸ਼ੇ ਵੇਚਣ ਵਾਲੇ ਪੰਜਾਬ ਛੱਡ ਕੇ ਭੱਜਣਗੇ, ਨਹੀਂ ਬਸ ਫੱਟੇ ਚੱਕ ਦੇਣੇ ਆ। ਤੇ ਉਹਦੇ ਵਿੱਚ ਕੀ ਆ ਕਿ ਇਹ ਇੱਕ ਰਾਹ ਕੱਢਿਆ ਗਿਆ ਕਿ ਜੀ ਘਰ ਢਾਹ ਦਿਓ। ਹੁਣ ਦੇਖਣ ਨੂੰ, ਸੁਣਨ ਨੂੰ ਇਹ ਗੱਲ ਆਪਾਂ ਨੂੰ ਵਧੀਆ ਵੀ ਲੱਗਦੀ ਆ, ਕਿਉਂਕਿ ਆਪਾਂ ਸਾਰੇ ਇਸ ਗੱਲ ਨੂੰ ਮਾੜਾ ਹੀ ਮੰਨਦੇ ਆ ਜਿਹੜਾ ਨਸ਼ੇ ਵਾਲਾ ਕੰਮ ਚੱਲਦਾ ਪੰਜਾਬ 'ਚ। ਪਰ ਇਹ ਜਿਹੜਾ ਤੱਟ-ਫੱਟ ਇਨਸਾਫ ਵਾਲੀ ਗੱਲ ਹੈ, ਇਹ ਜਿਹੜਾ ਤਰੀਕਾਕਾਰ ਆ, ਫਿਰ ਤੁਹਾਡੇ ਜਿਹੜਾ ਕਾਨੂੰਨ ਕਰਾਂਜੇ ਬਣਾਏ ਹੋਏ ਨੇ, ਸੰਵਿਧਾਨ ਬਣਾਇਆ, ਫਿਰ ਉਹ ਥੋੜਾ ਉਹਦਾ ਕੀ ਅਚਾਰ ਪਾਉਣਾ ਜੇ ਤੁਸੀਂ ਮੌਕੇ ਤੇ ਠਾਹ ਦੇਣੇ ਘਰ ਢਾਏ ਹੋਣੇ। ਉਹ ਜਿਹੜਾ ਇਹ ਬਲਡੋਜ਼ਰ ਵਾਲਾ ਕੰਮ ਚੱਲ ਪਿਆ, ਜਿਹੜਾ ਇਹ ਪੁਲਿਸ ਮੁਕਾਬਲਿਆਂ ਵਾਲਾ ਕੰਮ ਚੱਲ ਪਿਆ, ਇਹ ਪੁਲਿਸ ਨੂੰ ਫ੍ਰੀ ਹੈਂਡ ਦੇਣ ਵਾਲੀ ਗੱਲ ਆ। ਉਹ ਤਾਂ ਕਿਸੇ ਨੂੰ ਵੀ ਫੜ ਕੇ ਕੋਈ ਵੀ ਗੱਲ ਕਹਿ ਸਕਦੇ ਆ। ਇੱਥੇ ਪੰਜਾਬ ਦੇ ਵਿੱਚ ਬਾਹਲੇ ਨਹੀਂ ਤਾਂ
ਹਰ ਪਿੰਡ ਦੇ ਵਿੱਚ 500 300 ਇਹੋ ਜਿਹੇ ਘਰ ਨੇ ਜਿਨ੍ਹਾਂ ਦੇ ਉੱਤੇ ਸਟੇਟ ਨੂੰ ਪੂਰਾ ਗੁੱਸਾ ਆ ਕਿ ਇਹਨਾਂ ਨੇ 1978 ਤੋਂ ਚੱਲੇ ਸੰਘਰਸ਼ ਵਿੱਚ ਹਿੱਸਾ ਲਿਆ ਸੀ। ਕਿਆ ਇਹ ਲੋਕ ਅੱਜ ਵੀ ਖਾਲਿਸਤਾਨ ਦੀ ਗੱਲ ਕਰਦੇ ਆ? ਪਿੱਛੇ ਜੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲੀ ਸਿੱਖ ਰੈਫਰੈਂਡਮ ਵਾਲੀ ਲਹਿਰ ਦੇ ਬਹਾਨੇ ਬਹੁਤ ਸਾਰੇ ਨੌਜਵਾਨਾਂ ਨੂੰ ਫੜ ਕੇ ਅੰਦਰ ਦੇਤਾ ਸੀ। ਇੱਕ ਬੱਚਾ ਤਾਂ ਉਦੋਂ ਸ਼ਾਇਦ ਖੁਦਕੁਸ਼ੀ ਕਰ ਗਿਆ ਸੀ ਤੇ ਕਈਆਂ ਦੀ ਪੈਰਵਾਈ ਸੁਖਪਾਲ ਸਿੰਘ ਖਹਿਰੇ ਨੇ ਕੀਤੀ ਤੇ ਕਈਆਂ ਨੂੰ ਛਡਵਾਇਆ ਵੀ ਸੀ ਉਹਨੇ। ਬਾਅਦ ਵਿੱਚ ਸਿਸਟਮ ਨੇ ਸੁਖਪਾਲ ਸਿੰਘ ਖਹਿਰੇ ਨੂੰ ਇਸ ਗੱਲ ਬਦਲੇ ਟੰਗ ਵੀ ਦਿੱਤਾ ਸੀ। ਆਪਾਂ ਨੂੰ ਪਤਾ ਸਾਰਿਆਂ ਨੂੰ ਕਿਵੇਂ ਉਹਨੂੰ ਘੇਰਿਆ, ਜੇਲ੍ਹ ਭੇਜਿਆ ਸੀ। ਅਸਲ ਵਿੱਚ ਉਹਨੂੰ ਜਿਹੜੇ ਕੰਮਾਂ ਲਈ, ਜਿਹੜੇ ਦੋਸ਼ਾਂ ਲਈ ਉਹਨੂੰ ਜੇਲ੍ਹ ਭੇਜਿਆ, ਉਹ ਜੇਕਰ ਆਹ ਪੰਗਾ ਨਾ ਲੈਂਦਾ, ਸਿੱਖ ਨੌਜਵਾਨਾਂ ਦੇ ਹੱਕ ਵਿੱਚ ਨਾ ਆਵਾਜ਼ ਬੁਲੰਦ ਕਰਦਾ, ਉਹਨਾਂ ਗੱਲਾਂ ਲਈ ਕਿਸੇ ਨੇ ਉਹਨੂੰ ਕੁਛ ਨਹੀਂ ਸੀ ਕਹਿਣਾ। ਉਹ ਤਾਂ ਕਿਹਾ ਕਿਉਂਕਿ ਤੂੰ ਭਾਈ ਸਿੱਖ ਨੌਜਵਾਨਾਂ ਦੀ ਹਮਾਇਤ 'ਚ ਬੋਲਦਾ। ਤੋ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਰ ਇੱਕ ਸਿਆਸੀ ਲੀਡਰ ਨੂੰ, ਮਨੁੱਖੀ ਅਧਿਕਾਰ ਕਾਰਕੁਨ ਨੂੰ ਇੱਕ ਸੁਨੇਹਾ ਦੇ ਦਿੱਤਾ ਗਿਆ ਕਿ ਜੇ ਤੁਸੀਂ ਪੁਲਿਸ ਜ਼ਬਰ ਦੇ ਖਿਲਾਫ ਬੋਲੇ ਤਾਂ ਸਾਡੇ ਜਿਹੜਾ ਕੁਛ ਸੁਖਪਾਲ ਖਹਿਰੇ ਨਾਲ ਕੀਤਾ ਉਹ ਕਰਾਂਗੇ। ਦੂਜੇ ਪਾਸੇ ਜਿਹੜੇ ਸਟੇਟ ਨੂੰ ਬੰਦੇ ਚੁੱਭਦੇ ਆ, ਅਗਲੇ ਲਿਸਟਾਂ ਬਣਾਈ ਫਿਰਦੇ ਆ, ਉਹਨਾਂ ਨਾਲ ਜੋ ਮਰਜ਼ੀ ਕਰ ਸਕਦੇ। ਜਿਵੇਂ 1995 ਦੇ ਵਿੱਚ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਹੱਕਾਂ ਦੀ ਜਿਹੜੀ ਪੰਜਾਬ 'ਚ ਏਡੀ ਵੱਡੀ ਇੱਥੇ ਘਾਣ ਹੋਇਆ ਸੀ ਮਨੁੱਖੀ ਹੱਕਾਂ ਦਾ, ਉਹ ਸਾਰਾ ਜਦੋਂ ਵੇਰਵਾ ਨਸ਼ਰ ਕੀਤਾ ਮਾਰਚ, ਅਪ੍ਰੈਲ, ਮਈ ਤੱਕ, ਤਾਂ ਉਦੋਂ ਭਾਈ ਜਸਪਾਲ ਸਿੰਘ ਢਿੱਲੋਂ ਤੇ ਹੋਰ ਸੱਜਣਾ ਨੇ ਉਹਨੂੰ ਬਹੁਤ ਜ਼ਿਆਦਾ ਇਸ ਗੱਲ ਲਈ ਕਿਹਾ ਕਿ ਇੱਥੇ ਕੋਈ ਕੱਲ ਨੂੰ ਮਾਹੌਲ ਖਰਾਬ ਹੋ ਗਿਆ, ਇੱਕ ਨਿੱਕੀ ਜਿਹੀ ਗੱਲ ਚਾਹੀਦੀ ਆ, ਤੈਨੂੰ ਨੁਕਸਾਨ ਕਰਨਗੇ ਤੇ ਤੂੰ ਥੋੜਾ ਜਿਹਾ ਖਿਆਲ ਨਾਲ ਚੱਲ। ਤੇ ਭਾਈ ਖਾਲੜਾ ਕਹਿੰਦਾ ਹੁੰਦਾ ਸੀ ਹੁਣ ਉਹ ਮਾਹੌਲ ਨਹੀਂ ਹੈਗਾ, ਅੱਜ ਮਾਹੌਲ ਬਦਲ ਗਿਆ ਹੈਗਾ। ਪਰ ਜਦੋਂ ਬੇਅੰਤਾ ਬੁੱਚੜ ਮਾਰਿਆ ਗਿਆ 31 ਅਗਸਤ 95 ਨੂੰ, 2 ਜਾਂ 3 ਸਤੰਬਰ ਤੱਕ ਮੋਟਾ ਜਿਹਾ ਕਲਿਊ ਮਿਲ ਗਿਆ ਵੀ ਕਿਹੜੇ ਬੰਦੇ ਆ, ਤੇ ਇਹ ਪਤਾ ਲੱਗ ਗਿਆ KPS ਗੱਲ ਨੂੰ ਕਿ ਹੁਣ ਬਾਕੀ ਤਾਂ ਫੜੇ ਜਾਣੇ, ਗੱਲ ਰਾਹ ਪੈ ਗਈ ਹੈ। ਫਿਰ ਉਹਨੂੰ ਉਹ ਮੌਕਾ ਲੱਭਿਆ ਵੀ ਇਸ ਹਫੜਾ ਦਫੜੀ ਦੇ ਵਿੱਚ ਭਾਈ ਖਾਲੜੇ ਵਾਲੇ ਹੀ ਕੰਮ ਕਰ ਲਈਏ। ਸੋ ਇਵੇਂ ਇੱਕ ਮਾਹੌਲ ਜਿਹੜਾ ਹੁੰਦਾ ਜਦੋਂ ਸਟੇਟ ਨੂੰ ਮਿਲਦਾ ਹੈ, ਉਦੋਂ ਫਿਰ ਉਹ ਖੈਰ ਨਹੀਂ ਕਰਦੀ। ਹਰੇਕ ਪੁਲਿਸ ਅਫਸਰ ਨੂੰ ਉਹ ਬੰਦੇ ਜਿਹੜੇ ਚੁੱਭਦੇ ਹੁੰਦੇ ਨੇ ਉਹਨਾਂ ਦਾ ਉਹ ਕਲੇ ਰੱਖਦਾ। ਤੇ ਇਸ ਮੌਕੇ ਵਿਦੇਸ਼ਾਂ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਲਿਆਂ ਨੇ ਸਿਆਸੀ ਪਨਾਹ ਇਹ ਕਹਿ ਕੇ ਲਈ ਹੋਈ ਆ ਕਿ ਸਾਨੂੰ ਫਲਾਣੇ ਤੋਂ ਖਤਰਾ ਜੀ। ਜਿਹੜੇ ਸਾਡੇ ਕੌਮ ਦੇ ਨੌਜਵਾਨ ਬੱਚੇ ਬੱਚੀਆਂ ਦੂਜਿਆਂ ਮੁਲਕਾਂ 'ਚ ਪਨਾਹ ਲੈਂਦੇ ਆ, ਉਹਨਾਂ ਨੂੰ ਤਾਂ ਡਿਪੋਰਟ ਕਰਾਉਣ ਦੇ ਉੱਤੇ ਇੰਡੀਅਨ ਸਿਸਟਮ ਪੂਰਾ ਜ਼ੋਰ ਲਾਈ ਫਿਰਦਾ। ਪਰ ਇੱਥੇ ਜਿਨ੍ਹਾਂ ਨੇ ਕਤਲ ਕੀਤੇ, ਜਿਨ੍ਹਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ, ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਉੱਥੇ ਸਿਆਸੀ ਸ਼ਰਨ ਦਿਵਾਉਣ ਲਈ ਕਾਗਜ਼ ਪੱਤਰ ਪੂਰੇ ਮੁਹੱਈਆ ਕਰਾਏ ਜਾਂਦੇ। ਸੋ ਜਿਹੜਾ ਪੰਜਾਬ ਪੁਲਿਸ ਦਾ ਇਹ ਬੁੱਚੜਪੁਣਾ, ਇਹ ਜਿਹੜਾ ਜ਼ੁਲਮ ਦੀ ਇੱਕ ਨਵੀਂ ਕਹਾਣੀ ਤੁਰਨ ਲੱਗੀ ਆ, ਇਹਦੇ ਵੱਲ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਦੂਸਰਾ ਇਹ ਹੈਗਾ ਕਿ ਪੰਜਾਬ ਦੇ ਵਿੱਚ, ਪੰਜਾਬ ਦੇ ਪੰਥ ਦੇ ਬਹੁਤ ਸਾਰੇ ਇਹੋ ਜਿਹੇ ਮੁੱਦੇ ਆ ਜਿਨ੍ਹਾਂ ਦਾ ਇੰਡੀਅਨ ਸਟੇਟ ਕੋਲੇ ਕੋਈ ਹੱਲ ਨਹੀਂ ਹੈ। ਹੁਣ ਉਹਨਾਂ ਮਸਲਿਆਂ ਨੂੰ ਜਦੋਂ ਨਜਿੱਠਿਆ ਹੀ ਨਹੀਂ ਜਾ ਸਕਦਾ, ਜਿਹੜੇ 1947 ਤੋਂ ਤੁਰੇ ਆਉਂਦੇ ਆ ਉਹਨਾਂ ਦੀ ਤਾਂ ਗੱਲ ਛੱਡੋ, ਜਿਹੜੇ ਨਾਲ ਦੀ ਨਾਲ ਹੋਰ ਜੁੜ ਗਏ, ਸਾਡੇ ਪਾਣੀ, ਸਾਡਾ ਬਿਜਲੀ, ਸਾਡਾ ਇਲਾਕੇ ਖੋਲੇ, ਸਾਨੂੰ ਆ ਨਵੰਬਰ 84 ਦਾ, ਜੂਨ 84 ਦਾ ਇਨਸਾਫ ਨਹੀਂ ਮਿਲਿਆ। ਹੁਣ ਤਾਂ ਇਸ ਮੌਕੇ ਤਾਂ ਕੋਈ ਇਹੋ ਜਿਹੀ ਸਿਆਸੀ ਧਿਰ ਜਾਂ ਸਿਆਸੀ ਲੀਡਰਸ਼ਿਪ ਹੀ ਨਹੀਂ ਦਿਖ ਰਹੀ ਜਿਹੜੀ ਉਹਨਾਂ ਮੁੱਦਿਆਂ ਉੱਤੇ ਗੱਲ ਕਰਦੀ ਹੋਵੇ। ਇਸ ਮਾਹੌਲ ਦੇ ਵਿੱਚ ਜਿਹੜੀ ਕੌਮ ਨੂੰ ਪ੍ਰਵਾਨਿਤ ਸਿੱਖ ਜਵਾਨੀ ਹੈ, ਉਹਨੂੰ ਜਿਸ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਉਹ ਆਪਣੇ ਸਭ ਦੇ ਸਾਹਮਣੇ ਹੈ। ਆਪਣੇ ਸਾਹਮਣੇ ਆ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਨਾਲ ਜੋ ਕੁਝ ਵਾਪਰਿਆ, ਆਪਣੇ ਸਾਹਮਣੇ ਆ ਜਦੋਂ ਦੀਪ ਸਿੱਧੂ ਇੱਥੇ ਐਕਟਿਵ ਸੀ ਉਹਦੇ ਖਿਲਾਫ ਕਿਵੇਂ ਨੈਰੇਟਿਵ ਬਣਿਆ। ਹੋਰ ਵੀ ਜਿਹੜੇ ਪੰਥਕ ਸੋਚ ਵਾਲੇ ਆ ਉਹਨਾਂ ਵਿੱਚੋਂ ਜਿਹਨੂੰ ਜਦੋਂ ਮਰਜ਼ੀ ਥਾਣੇ ਸੱਦ ਕੇ ਉਹਨੂੰ ਜਲੀਲ ਕਰਦੇ ਆ, ਫੇਸਬੁੱਕ ਅਕਾਊਂਟ ਬੰਦ ਕਰ, ਤੂੰ ਐਂ ਕਾਹਤੋਂ ਲਿਖਦਾ, ਤੂੰ ਉਹ ਕਾਹਤੋਂ ਲਿਖਦਾ। ਉਹ ਨਾਲੇ ਚੋਰੀ ਤੇ ਨਾਲੇ ਸੀਨਾ ਚੋਰੀ, ਲੁੱਟਣਾ ਵੀ ਆ ਤੇ ਕੁੱਟਣਾ ਵੀ ਆ ਤੇ ਰੋਣ ਵੀ ਨਹੀਂ ਦੇਣਾ। ਇਹ ਇਸ ਮੁਲਕ ਦੇ ਵਿੱਚ ਚੱਲ ਰਿਹਾ। ਸਾਡੇ ਸੂਰਮਿਆਂ ਨੇ, ਭਾਈ ਜਸਵੰਤ ਸਿੰਘ, ਭਾਈ ਬਲਵਿੰਦਰ ਸਿੰਘ ਜਟਾਣੇ ਵਰਗਿਆਂ ਨੇ ਪਾਣੀਆਂ ਦੇ ਮਸਲੇ ਉੱਤੇ
ਸਿਰਾਂ ਤੇ ਖੱਫਣ ਬੰਨ ਕੇ ਲੜਾਈ ਲੜੀ। ਪਰ ਸਾਡਾ ਸਾਰਾ ਕੁਝ ਪਾਣੀ ਤੇ ਬਿਜਲੀ ਖੋਹਣ ਦੇ ਲਈ ਅਗਲੇ ਕੀ ਕਰ ਰਹੇ ਨੇ? ਕੱਲ੍ਹ ਦੇ ਪੰਜਾਬੀ ਟ੍ਰਿਬਿਊਨ ਤੇ ਇੱਕ ਖਬਰ ਛਪੀ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ, ਕਿ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਕੱਤਰ ਆ, ਉਹ ਪੰਜਾਬ ਸਰਕਾਰ ਨੇ ਜਿਹੜਾ ਮੁੱਖ ਸਕੱਤਰ, ਮੁੱਖ ਇੰਜੀਨੀਅਰ ਲਾਇਆ ਸੀ, ਉਹਦੀ ਕੋਈ ਪਰਵਾਹ ਨਹੀਂ ਕੀਤੀ ਗਈ। ਹਰਿਆਣੇ ਦੇ ਇੱਕ ਰਿਟਾਇਰਡ ਅਧਿਕਾਰੀ ਨੂੰ ਫੇਰ ਸਕੱਤਰ ਦੇ ਅਹੁਦੇ ਤੇ ਤਾਇਨਾਤ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ, ਉਹ ਪੰਜਾਬ ਦਾ ਪ੍ਰੋਜੈਕਟ ਵਾ। ਕੇਂਦਰ ਵਾਲੇ ਐਵੇਂ ਦੱਬੀ ਫਿਰਦੇ ਆ। ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੇ ਰਾਹੀਂ 78, 79, 80 ਇਹ 3 ਧਾਰਾਵਾਂ। ਸਾਡੀ ਲੜਾਈ ਤਾਂ ਇਹ ਬਣਦੀ ਆ ਪਹਿਲੇ ਦਿਨ ਤੋਂ ਹੀ, ਉਦੋਂ ਤੋਂ 66 ਤੋਂ ਚਾਹੀਦੀ ਸੀ ਕਿ ਪਾਣੀ ਸਾਡਾ, ਪਾਣੀ ਉੱਤੇ ਕਿਸੇ ਹੋਰ ਦਾ ਹੱਕ ਹੀ ਨਹੀਂ। ਹੋਰ ਕੋਈ ਕਿਵੇਂ ਇਹਦੇ ਫੈਸਲੇ ਕਰ ਸਕਦਾ? ਪਰ ਦਿੱਲੀ ਵਾਲੇ ਪਤਾ ਨਹੀਂ ਕਿਵੇਂ ਇਹਦੇ ਮਾਲਕ ਬਣੇ ਫਿਰਦੇ ਆ ਤੇ ਆਪਦੀ ਮਰਜ਼ੀ ਨਾਲ ਅਗਲੇ ਉੱਥੇ ਲਾਉਂਦੇ ਆ, ਤੇ ਅਸੀਂ ਉੱਥੇ ਪੰਜਾਬ ਵਾਲੇ ਜਿਹੜੇ ਨੇ ਉਹ ਹੱਥਲ ਹੋਏ ਫਿਰਦੇ ਆ। ਜਦੋਂ ਜੀ ਕਰਦਾ ਪੰਜਾਬ 'ਚ ਹੜ੍ਹ ਲਿਆਉਣੇ ਹੋਣ ਤਾਂ ਵੀ ਅਗਲਾ ਉਹਨਾਂ ਦੇ ਹੱਥ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਨਾਂ ਕੋਲੇ ਆ। ਜੇ ਪੰਜਾਬ ਨੂੰ ਡੋਬਣਾ ਹੋਵੇ ਤੇ ਹਰਿਆਣੇ, ਰਾਜਸਥਾਨ ਨੂੰ ਨਜ਼ਾਰੇ ਲਿਆਉਣੇ ਹੋਣ ਤੇ ਉਦੋਂ ਵੀ ਹਰਿਆਣੇ ਤੇ ਰਾਜਸਥਾਨ ਨੂੰ ਖੁੱਲਾ ਪਾਣੀ ਜਾਂਦਾ। ਲੋਕ ਫੋਟੋਆਂ ਪਾ ਪਾ ਕੇ ਦਿਖਾਉਂਦੇ ਆ ਵੀ ਆਹ ਦੇਖੋ ਪੰਜਾਬ ਵਾਲੀ ਜਿਹੜੀ ਨਹਿਰ ਆ ਸੁੱਕੀ ਪਈ ਆ, ਆ ਜਿਹੜੀ ਹਰਿਆਣੇ ਨੂੰ ਜਾਂਦੀ ਆ ਜਾਂ ਰਾਜਸਥਾਨ ਨੂੰ ਜਾਂਦੀ ਆ ਇਹ ਨੱਕੋ ਨੱਕ ਭਰੀ ਹੋਈ ਆ। ਤਾਂ ਇਸ ਮੁਲਕ ਦੇ ਵਿੱਚ ਜੋ ਮਾਹੌਲ ਬਣ ਰਿਹਾ ਹੈ ਉਹਦੇ ਵਿੱਚੋਂ ਜਾਂ ਤਾਂ ਪੰਜਾਬ ਦੀ ਲੁੱਟ ਦੇ ਮਾਮਲੇ 'ਚ ਕੋਈ ਬੋਲਣ ਨੂੰ ਤਿਆਰ ਨਹੀਂ ਕਿ ਜੀ ਪਹਿਲਾਂ ਬੜਾ ਔਖਾ ਟਾਈਮ ਦੇਖਿਆ, ਖਾੜਕੂਬਾਦ ਆਜੂ, ਤੇ ਇਹੀ ਤਾਂ ਉਹ ਚਾਹੁੰਦੇ ਸੀ ਵੀ ਇੰਨਾ ਕੁ ਭਾਰੀ ਇੱਥੇ ਗੋਲਾ ਗਾਲੀ ਚਲਾਓ ਵੀ ਆਪੇ ਹੀ ਬਾਅਦ 'ਚ ਲੋਕ ਕਿਆ ਕਰਨ, ਤੇ ਅੱਜ ਉਹ ਲੋਕ ਕਹਿਣ ਲੱਗ ਗਏ। ਤੇ ਇਸ ਗੱਲ ਦੇ ਨਾਲ ਸਿਆਸੀ ਪ੍ਰਵਾਨਾਂ ਨੇ ਕੀ ਮਿਥ ਲਿਆ? ਹੁਣ ਉਹ ਕੋਈ ਇਹੋ ਜਿਹੀ ਗੱਲ ਹੀ ਨਹੀਂ ਕਰਦੇ। ਕਦੇ ਸੁਣਿਆ ਆਪਾਂ ਕਿਸੇ ਸਿਆਸੀ ਲੀਡਰ ਨੇ ਕਿਹਾ ਹੋਵੇ ਕਿ ਪਾਣੀਆਂ ਦੀ ਲੜਾਈ ਦਾ ਮੋਟਾ ਪੁਆਇੰਟ ਇਹ ਆ ਕਿ ਪਾਣੀ ਸਾਡੇ ਨੇ ਤੇ ਅਸੀਂ ਫੈਸਲੇ ਕਰਾਂਗੇ। ਉਲਟਾ ਇਹ ਕਹਿੰਦੇ ਆ ਜੀ ਅਸੀਂ ਪਾਣੀ ਜਾਣ ਨਹੀਂ, ਇੱਕ ਬੂੰਦ ਪਾਣੀ ਦੀ ਨਹੀਂ ਜਾਣ ਦੇਵਾਂਗੇ। ਇਹੀ ਬਾਦਲ ਕਹਿੰਦਾ ਮਰ ਗਿਆ, ਇਹੀ ਅਮਰਿੰਦਰ ਸਿੰਘ ਕਹਿੰਦਾ ਹੁੰਦਾ ਸੀ, ਇਹੀ ਹੁਣ ਭਗਵੰਤ ਮਾਨ ਤੁਣੀ ਵਜਾਉਣ ਲੱਗ ਗਿਆ। ਉਹ ਭਾਈ ਪਾਣੀ ਦੀ ਬੂੰਦ ਛੱਡੋ, ਬੂੰਦਾ ਦਰਿਆ ਵਗਿਆ ਪਿਆ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਕਿੰਨਾ ਪਾਣੀ ਜਾਂਦਾ ਹਰ ਸਾਲ। ਨਹੀਂ ਰੋਕ ਸਕਦੇ ਤੁਸੀਂ, ਦਿੱਲੀ ਤੱਕ ਨੂੰ ਪਾਣੀ ਜਾ ਰਿਹਾ, ਪਾਣੀ ਲਗਾਤਾਰ ਜਾ ਰਿਹਾ। ਪਰ ਪਾਣੀ ਲੁੱਟੇ ਜਾਣ ਦੇ ਮਾਮਲੇ ਤੇ ਆਪਦੀ ਮਾਲਕੀ ਦਿਖਾਉਣ ਦੀ ਬਜਾਏ ਹੋਰ ਹੀ ਪਾਸੇ ਨੂੰ ਗੱਲ ਤੋਰੀ ਫਿਰਦੇ। ਹੋਣਾ ਤਾਂ ਇਹ ਚਾਹੀਦਾ ਕਿ ਪਾਣੀ ਦੀ ਮਾਲਕੀ ਅਤੇ ਮੁਆਵਜ਼ਾ, ਕਿ ਇੰਨੇ ਪਾਣੀ ਪਹਿਲਾਂ 1947 ਤੱਕ ਜਦੋਂ ਅੰਗਰੇਜ਼ ਸੀ ਉਦੋਂ ਰਾਜਸਥਾਨ ਤੋਂ ਮੁਆਵਜ਼ਾ ਮਿਲਦਾ ਰਿਹਾ ਪੰਜਾਬ ਨੂੰ, ਤੇ ਹੁਣ ਜਦੋਂ ਤੱਕ ਕੋਲਾ ਲੈਣਾ ਪੰਜਾਬ ਨੇ ਜਾਂ ਪੱਥਰ ਲੈਣਾ ਰਾਜਸਥਾਨ ਤੋਂ ਜਾਂ ਕੋਲਾ ਬੰਗਾਲ ਬਿਹਾਰ ਤੋਂ ਲੈਣਾ, ਪੰਜਾਬ ਨੇ ਕੋਈ ਵੀ ਚੀਜ਼ ਕਿਸੇ ਹੋਰ ਸੂਬੇ ਤੋਂ ਲੈਣੀ ਆ ਉਹਦੇ ਪੈਸੇ ਦੇਣੇ ਪੈਣਗੇ। ਪਰ ਪੰਜਾਬ ਜਿਹੜਾ ਹੈ ਉਹ ਆਪਦੇ ਕੁਦਰਤੀ ਸੋਮੇ ਆ ਜਿਹੜੇ ਉਹਦਾ ਲਟਾਵੇ। ਇਹ ਗੱਲ ਜਾਂਦੀ ਕਿੱਧਰ ਨੂੰ? ਉਹ ਪੰਜਾਬ ਜਿਹੜਾ ਆਪਦੇ ਸਕੇ ਭਰਾ ਦਾ ਗਾਟਾ ਪਾਣੀ ਦੀ ਵਾਰੀ ਪਿੱਛੇ ਲਾਹ ਸੁੱਟਦਾ, ਅੱਜ ਉਸ ਪੰਜਾਬ ਦੇ ਵਿੱਚ ਪਾਣੀ ਲੁੱਟੇ ਜਾ ਰਹੇ ਨੇ ਤੇ ਇਹਨਾਂ ਬੇਰਹਿਮੀ ਨਾਲ ਪੰਜਾਬ ਨੂੰ ਬੰਜਰ ਬਣਾਇਆ ਜਾ ਰਿਹਾ। ਤੇ ਬਾਕੀ ਇੱਕ ਨਵਾਂ ਕੰਮ ਹੋਰ ਤੋਰ ਲਿਆ ਨਾਲ ਦੀ ਨਾਲ ਕਿ ਸੜਕਾਂ ਦਾ ਜਾਲ ਇੰਨਾ ਬੁਰੀ ਤਰ੍ਹਾਂ ਇੱਥੇ ਪੰਜਾਬ ਦੇ ਵਿੱਚ ਖੇਤੀਬਾੜੀ ਜ਼ਮੀਨ ਜਿਹੜੀ ਆ ਉਹ ਇਹਨਾਂ ਤੋਂ ਖੋਲੋ। ਜਿਹੜੀ ਪੰਜਾਬ ਦੀ ਜ਼ਮੀਨ ਆ ਉਹ ਪੰਜਾਬ ਦੇ ਮਾਲਕ ਜਿਹੜੇ ਜ਼ਮੀਨਾਂ ਦੇ ਨੇ ਉਹ ਧੜਾ ਧੜ ਉਹਨਾਂ ਨੂੰ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ। ਕਰੋੜਾਂ ਮਿਲਦੇ ਨੇ ਅਗਲੇ ਕਹਿੰਦੇ। ਤੇ ਇਸ ਜ਼ਮੀਨ ਦੇ ਉੱਤੇ ਕਬਜ਼ਾ ਕਿਹਦਾ ਹੋ ਰਿਹਾ? ਸਟੇਟ ਦਾ ਜਾਂ ਯੂਪੀ ਬਿਹਾਰ ਤੋਂ ਆਏ ਲੋਕਾਂ ਦਾ। ਬਹੁਤ ਤਰੀਕੇ ਨਾਲ ਪੰਜਾਬ ਨੂੰ ਉਜਾੜਿਆ ਜਾ ਰਿਹਾ। ਜਿਹੜੀ ਮੈਂ ਗੱਲ ਕਹਿਣਾ ਹੁੰਦਾ ਵੀ ਅਗਲੇ ਨੇ ਮਿਥ ਲਿਆ ਵਾ ਵੀ ਛੇਤੀ ਕਿਤੇ ਦਾ ਖਾਲਿਸਤਾਨ ਬਣਨਾ ਨਹੀਂ, ਪਰ ਜੇ ਬਣ ਵੀ ਗਿਆ ਤਾਂ 100 ਸਾਲ ਦੇ ਝਮੇਲੇ ਪਾ ਕੇ ਇਹਨਾਂ ਨੂੰ ਫੇਰ ਸੁਰਖਰੂ ਹੋਈਏ ਆਪਾਂ। ਖੈਰ ਹੁਣ ਗੱਲ ਆ ਜਾਂਦੀ ਆ ਸਾਡੀ ਸਿਆਸਤ ਦੀ। ਅੱਜ ਜਥੇਦਾਰ ਰਘਵੀਰ ਸਿੰਘ ਜੀ, ਜਥੇਦਾਰ ਅਕਾਲ ਤਖਤ ਸਾਹਿਬ ਤੇ ਜਥੇਦਾਰ ਸੁਲਤਾਨ ਸਿੰਘ ਜੀ ਜਿਹੜੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ, ਉਹ ਸ਼੍ਰੋਮਣੀ ਕਮੇਟੀ ਦੇ ਅਸਤੀਫਾ ਦੇ ਚੁੱਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕੋਲ ਹੁਸ਼ਿਆਰਪੁਰ ਗਏ ਸੀ।
ਤੇ ਗੱਲ ਜਿਵੇਂ ਕਹੀ ਜਾਂਦੀ ਆ ਕਿ ਜੀ ਉਹਨਾਂ ਦੇ ਪੋਤਾ ਹੋਇਆ, ਪਰ ਜਥੇਦਾਰ ਸਾਹਿਬ ਅਸਲ ਵਿੱਚ ਜਿਸ ਮਕਸਦ ਲਈ ਗਏ ਆ ਉਹ ਆਪਾਂ ਨੂੰ ਪਤਾ। ਬਾਹਰ ਨਿਕਲ ਕੇ ਉਹੋ ਜਿਹੀ ਗੱਲ ਮੀਡੀਆ ਨੇ ਪੁੱਛੀ ਵੀ ਤੇ ਉਹਨਾਂ ਨੇ ਦੱਸੀ ਵੀ, ਅਸਤੀਫਾ ਵਾਪਸ ਲਓ ਜੀ। ਹੁਣ ਜੇ ਤਾਂ ਅਕਾਲ ਤਖਤ ਸਾਹਿਬ ਦੀ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਦੀ ਗੱਲ ਧਾਮੀ ਸਾਹਿਬ ਮੰਨਦੇ ਨਹੀਂ, ਇਹ ਵੀ ਮਾੜੀ ਗੱਲ ਆ। ਇਹ ਜੇ ਮੰਨਦੇ ਆ ਫੇਰ ਝਮੇਲੇ ਉਹੀ ਉੱਥੇ ਹੀ ਖੜੇ ਨੇ। ਇਹ ਦੋ ਤਿੰਨ ਗੱਲਾਂ ਤਾਂ ਸਾਹਮਣੇ ਹੀ ਨੇ ਨਾ। ਪਹਿਲੀ ਗੱਲ ਤਾਂ ਲੋਕਾਂ ਨੇ ਇਹ ਕਹਿਣਾ ਕਿ ਇਹ ਸਾਰਾ ਡਰਾਮਾ ਹੀ ਸੀ। ਇਹ ਡਰਾਮਾ ਇਸ ਕਰਕੇ ਕੀਤਾ ਗਿਆ ਸੀ ਕਿ ਜਿਹੜੀ 5 ਮੈਂਬਰੀ ਕਮੇਟੀ ਆ ਉਹਦੇ ਵੱਲੋਂ ਜਿਹੜੀ ਰਿਪੋਰਟ ਬਾਦਲਕਿਆਂ ਦੇ ਖਿਲਾਫ ਬਣਾ ਕੇ ਅਕਾਲ ਤਖਤ ਸਾਹਿਬ ਨੂੰ ਦੇਣੀ ਸੀ, ਉਹਦੇ ਤੇ ਧਾਮੀ ਸਾਹਿਬ ਸਾਈਨ ਕਰਨ ਤੋਂ ਬਚ ਗਏ, ਨਾਲੇ ਬਡੂੰਗਰ ਬਚ ਗਏ। ਦੂਜਾ ਨੁਕਤਾ ਲੋਕ ਇਹ ਕਹਿਣਗੇ ਕਿ ਹੁਣ ਦੁਬਾਰਾ ਪ੍ਰਧਾਨ ਤਾਂ ਬਣ ਗਏ, ਪਰ ਜਿਹੜੀ ਉਹ 5 ਮੈਂਬਰੀ ਕਮੇਟੀ ਦੀ ਹੁਣ ਗੱਲ ਆ, ਉਦੋਂ 7 ਮੈਂਬਰੀ ਸੀ, ਉਹਦੇ ਵਿੱਚ ਵੀ ਤਾਂ ਧਾਮੀ ਸਾਹਿਬ ਨੂੰ ਆਪਦੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਤੇ ਧਾਮੀ ਸਾਹਿਬ ਨੇ ਜਦੋਂ ਜ਼ਿੰਮੇਵਾਰੀ ਹੱਥ 'ਚ ਲਈ ਹੁੰਦੀ ਸੀ ਉਦੋਂ ਕੀ ਕੀਤਾ? ਐਵੇਂ ਜਾ ਕੇ ਕਦੇ ਭੂੰਦੜ ਦੇ ਗੋਡੇ ਬਹਿ ਗਏ, ਕਦੇ ਉਹ ਬਹਿ ਗਏ, ਕਦੇ ਆਹ ਬਹਿ ਗਏ। ਜਿਹੜਾ ਪ੍ਰਧਾਨ ਗੱਡ ਕੇ ਗੱਲ ਹੀ ਨਹੀਂ ਕਰ ਸਕਿਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਜੀ ਉਹ ਨਹੀਂ ਸਾਡੀ ਸੁਣਦੇ, ਉਹ ਬਾਕੀਆਂ ਨੇ ਕਹਿਤੀ, ਬਾਕੀਆਂ ਦੇ ਕੀ ਗੋਲੀ ਚੱਲ ਗਈ। ਇਹੋ ਜਿਹੇ ਪ੍ਰਧਾਨ ਦੀ ਬਾਦਲਕਿਆਂ ਨੂੰ ਲੋੜ ਹੋ ਸਕਦੀ ਹੈ ਜਿਹਦੇ 'ਚ ਰੀੜ੍ਹ ਦੀ ਹੱਡੀ ਨਾ ਹੋਵੇ। ਕੌਮ ਦਾ ਇਹੋ ਜਿਹੇ ਤੋਂ ਬਿਨਾਂ ਸਰਦਾ। ਪਰ ਜਥੇਦਾਰ ਰਘਵੀਰ ਸਿੰਘ ਨੂੰ ਇਹਨਾਂ ਨੇ ਮਜਬੂਰ ਕੀਤਾ ਹੋਣਾ। ਲੋਕ ਤਾਂ ਉਡੀਕਦੇ ਮਰ ਗਏ ਕਿ ਕੋਈ ਵੱਡਾ ਸਖਤ ਫੈਸਲਾ ਜਿਹੜਾ ਗਿਆਨੀ ਰਘਵੀਰ ਸਿੰਘ ਲੈਣਗੇ, ਪਰ ਗਿਆਨੀ ਰਘਵੀਰ ਸਿੰਘ ਨੇ ਨਵਾਂ ਹੀ ਕੰਮ ਤੋਰ ਲਿਆ। ਇਹ ਵਿਚੋਲਗਰੀਆਂ ਕਰਨ ਦਾ ਕੰਮ ਜਥੇਦਾਰਾਂ ਦਾ ਥੋੜੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਦਾ ਅਹੁਦਾ ਇੱਕ ਪਾਸੇ ਤਾਂ ਸਾਨੂੰ ਜਚਾਇਆ ਜਾਂਦਾ ਕਿ ਉਹ ਬਸ ਬਹੁਤ ਵੱਡੀ ਗੱਲ ਆ। ਕਦੇ ਕਹਿ ਦਿੰਦੇ ਆ ਤੁਹਾਡਾ ਅਧਿਕਾਰ ਖੇਤਰ ਨਹੀਂ, ਤੇ ਕਦੇ ਆਹ ਕੰਮ ਤੋਰ ਲਿਆ ਕਿ ਜੀ ਫਲਾਨਾ ਰੁੱਸਿਆ ਹੋਇਆ, ਫਲਾਨਾ ਅਸਤੀਫਾ ਦੇ ਗਿਆ, ਉਹਨੂੰ ਬਣਾ ਕੇ ਆਓ। ਇਹ ਜਿਹੜਾ ਤਰੀਕਾਕਾਰ ਆ, ਇਹ ਜਥੇਦਾਰ ਅਕਾਲ ਤਖਤ ਸਾਹਿਬ ਦੇ ਅਹੁਦੇ ਦੀ ਜਾਂ ਇਉਂ ਕਹੀਏ ਸਿੱਖ ਪਰੰਪਰਾ ਦੀ ਤੌਹੀਨ ਵਾਲੀ ਗੱਲ ਹੈ। ਪਹਿਲਾਂ ਧਾਮੀ ਸਾਹਿਬ ਨੇ ਤੌਹੀਨ ਕੀਤੀ ਜਦੋਂ ਉਹ ਭੂੰਦੜ ਦੇ ਘਰ ਗਏ। ਉਹਨਾਂ ਨੂੰ ਜਾਣਾ ਨਹੀਂ ਸੀ ਚਾਹੀਦਾ ਤੇ ਉਹਨਾਂ ਨੂੰ ਇਸ ਗੱਲ ਦੀ ਅਕਲ ਕਰਨੀ ਚਾਹੀਦੀ ਸੀ ਕਿ ਇਹ ਮੇਰਾ ਕੰਮ ਨਹੀਂ ਹੈ। ਮੈਂ ਅਕਾਲ ਤਖਤ ਸਾਹਿਬ ਤੋਂ ਥਾਪੀ ਹੋਈ 5 ਮੈਂਬਰੀ ਕਮੇਟੀ 7 ਮੈਂਬਰੀ ਕਮੇਟੀ ਦੇ ਤਰਕ ਕਰਕੇ ਮੈਂ ਅਕਾਲ ਤਖਤ ਸਾਹਿਬ ਦਾ ਨੁਮਾਇੰਦਾ ਹਾਂ। ਅਸੀਂ 7 ਜਿਹੜੇ ਹੈਗੇ ਆ ਅਕਾਲ ਤਖਤ ਸਾਹਿਬ ਦੇ ਨੁਮਾਇੰਦੇ ਆ, ਤੇ ਇਸ ਤਰੀਕੇ ਨਾਲ ਇਹ ਗਲਤ ਕੰਮ ਹੋ ਜੂ। ਪਰ ਉਹ ਗਏ, ਕੋਈ ਸ਼ਰਮ ਨਹੀਂ ਕੀਤੀ, ਪੂਰੀ ਬਾਹ ਲਿਲਕੜੀਆਂ ਕੱਢੀਆਂ ਬਾਦਲਕਿਆਂ ਦੀਆਂ। ਅਗਲੇ ਸੁਣਦੇ ਆ। ਹੁਣ ਕੱਲ ਉਹਨਾਂ ਨੇ ਤਾਂ ਲੁਧਿਆਣੇ ਵਾਲੀ ਇਲੈਕਸ਼ਨ ਲੜਨ ਦਾ ਵੀ ਐਲਾਨ ਕਰਤਾ ਬਾਦਲਕਿਆਂ ਨੇ। ਭਰਤੀ ਭੁਰਤੀ ਵੀ ਨੇੜੀ ਫਿਰਦੇ ਆ ਤੇ ਜਥੇਦਾਰ ਰਘਵੀਰ ਸਿੰਘ ਵੱਲ ਲੋਕ ਦੇਖ ਰਹੇ ਆ ਵੀ ਕਦੋਂ ਊਠ ਦਾ ਬੁੱਲ ਡਿੱਗੂ। ਲੋਕ ਉਡੀਕ ਰਹੇ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਪਤਾ ਨਹੀਂ ਕਿੱਥੇ ਸੌਂ ਗਏ, ਉੱਥੇ ਜ਼ਰੂਰ ਹੁਸ਼ਿਆਰਪੁਰ ਜਾ ਖੜੇ। ਹੁਣ ਜੇਕਰ ਅੱਜ ਦੇ ਹਾਲਾਤ ਵਿੱਚ ਦੇਖੀਏ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਅਸਤੀਫਾ ਦੇ ਜਾਣਗੇ ਜਥੇਦਾਰ ਸਾਹਿਬ ਜੇ ਦੁਬਾਰਾ ਦਬਾਅ ਬਣਿਆ। ਫੇਰ ਕੀ ਹੋਊਗਾ? ਫੇਰ ਗੱਲ ਸੁਣੋ। ਫਿਰ ਅਕਾਲ ਤਖਤ ਸਾਹਿਬ ਜਥੇਦਾਰ ਦੀ ਪੋਸਟ ਖਾਲੀ, ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਪੋਸਟ ਖਾਲੀ, ਦਮਦਮਾ ਸਾਹਿਬ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਾਲੀ ਪੋਸਟ ਉੱਥੇ ਕਾਰਜਕਾਰੀ ਜਥੇਦਾਰ ਲਾਇਆ ਹੋਇਆ। ਤੇ ਇਵੇਂ ਭਾਈ ਸੁਲਤਾਨ ਸਿੰਘ ਵੀ ਨਾਲ ਹੀ ਅਸਤੀਫਾ ਦੇਣਗੇ। ਤੇ ਅਕਾਲੀ ਦਲ ਦਾ ਕੀ ਹਾਲ ਆ? ਉੱਥੇ ਕਾਰਜਕਾਰੀ ਪ੍ਰਧਾਨ ਲਾਇਆ ਹੋਇਆ। ਇਹ ਸਾਰੇ ਹਾਲਾਤ ਸਿਰਫ ਇਸ ਕਰਕੇ ਕਿ ਸੁਖਬੀਰ ਬਾਦਲ ਦਾ ਜਿਹੜਾ ਉੱਚਾ ਕਰਨਾ ਜੀ, ਇਕੱਲੇ ਬਾਦਲ ਅਤੇ ਉਹਦੇ ਪਰਿਵਾਰ ਦੀ ਜੁੰਡਲੀ ਨੇ ਪੂਰੀ ਕੌਮ ਨੂੰ ਬਾਣੀ ਪਾਇਆ ਹੋਇਆ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੇ ਲੋਕ ਕਹਿੰਦੇ ਰਹੇ ਆ ਬੀਤੇ ਸਮੇਂ ਦੇ ਵਿੱਚ ਕਿ ਜੀ ਬੜਾ ਮਾੜਾ ਟਾਈਮ ਸੀ, ਇਹ ਤਾਂ ਬਾਦਲ ਪਰਿਵਾਰ ਆ ਗਿਆ ਸੱਤਾ 'ਚ ਤੇ ਕੁਝ ਬਚਾਅ ਹੋ ਗਿਆ, ਤੇ ਉਹ ਅੱਜ ਦੱਸਣ ਵੀ ਆਹ ਹੁਣ ਜਿਹੜਾ ਅੱਜ ਰੌਣਕ ਮੇਲਾ ਲੱਗਿਆ ਹੈ ਇਹਦਾ ਕੀ ਕਰਨਾ। ਖੈਰ, ਨਾ ਤਾਂ ਇਹਨਾਂ ਬਾਦਲਕਿਆਂ ਨੇ, ਨਾ ਕਿਸੇ ਹੋਰ ਸਿਆਸੀ ਭਲਵਾਨ ਨੇ ਪੰਥ ਦਾ, ਪੰਜਾਬ ਦਾ ਭਲਾ ਕਰਨਾ, ਤੇ ਨਾ ਇਹ ਸੋਚ ਸਕਦੇ ਆ। ਅੱਜ ਮੈਂ ਭੂੰਦੜ ਸਾਹਿਬ ਦੀ ਕੋਈ ਇੰਟਰਵਿਊ ਸੁਣ ਰਿਹਾ ਸੀ, ਐਵੇਂ ਹੀ ਚਾਲੂ ਜੀਆਂ ਗੱਲਾਂ, ਜਵਲੀਆਂ ਜੀਆਂ ਮਾਰ ਕੇ, ਠੋਸ ਗੱਲ ਕੋਈ ਪੰਜਾਬ ਪ੍ਰਤੀ ਕੋਈ ਸੋਚ ਕੋਈ ਨਹੀਂ। ਪੰਜਾਬ ਨੂੰ, ਪੰਥ ਨੂੰ ਕੀ ਵਿਜ਼ਨ ਆ ਕੋਈ ਨਹੀਂ। ਕਦੇ ਤੁਸੀਂ ਕਿਸੇ ਅਕਾਲੀ ਲੀਡਰ ਦਾ ਸੁਣਿਆ ਵੀ ਤੁਹਾਡਾ ਪੰਜਾਬ ਪ੍ਰਤੀ ਕੀ ਹੈਗਾ? ਤੁਸੀਂ ਖੁਦ ਮੁਖਤਿਆਰੀ ਲਈ ਲੜ ਰਹੇ ਹੋ, ਤੁਸੀਂ ਖਾਲਿਸਤਾਨ ਲਈ ਲੜ ਰਹੇ ਹੋ, ਤੁਸੀਂ ਵੱਧ ਅਧਿਕਾਰਾਂ ਲਈ ਲੜ ਰਹੇ ਹੋ, ਆਨੰਦਪੁਰ ਦਾ ਮਤਾ ਤੁਹਾਡਾ ਏਜੰਡਾ ਕੀ ਹੈ? ਕੋਈ ਏਜੰਡਾ ਨਹੀਂ। ਕਿਸੇ ਨੂੰ ਪਤਾ ਹੋਵੇ ਤਾਂ ਦੱਸ ਦਿਓ।
ਵਿਕਾਸ ਕਰਾਂਗੇ। ਵਿਕਾਸ ਇੱਥੇ ਬਥੇਰਾ ਹੋਇਆ ਪਹਿਲਾਂ, ਵਿਕਾਸ ਦਾ ਬੋਂਦਲਿਆ ਫਿਰਦਾ ਇੱਥੇ ਇਹਦੇ ਆਮ ਆਦਮੀ ਪਾਰਟੀ ਦੇ ਰਾਜ 'ਚ ਬਥੇਰਾ ਵਿਕਾਸ ਹੋਈ ਜਾਂਦਾ। ਹੁਣ ਵਿਕਾਸ ਵਕੂਸ ਨਹੀਂ, ਪੰਥ ਦੇ ਪ੍ਰਾਈਡ ਦੀ, ਪੰਥ ਦੀ ਸ਼ਾਨ ਦੀ, ਕੌਮ ਦੇ ਸਵੈਮਾਨ ਦੀ ਗੱਲ, ਉਹ ਸਾਡਾ ਰੋਲ ਰਿਹਾ। ਯੂਪੀ ਬਿਹਾਰ ਦੇ ਭਈਏ ਆ ਕੇ ਸਾਡੀਆਂ ਪੱਗਾਂ, ਸਾਡੇ ਦਾੜੇ, ਸਾਡੀਆਂ ਇੱਜ਼ਤਾਂ ਨੂੰ ਰੋਲ ਰਹੇ ਨੇ। ਤੇ ਇਸ ਮਾਹੌਲ ਦੇ ਵਿੱਚ ਕੋਈ ਇਹੋ ਜਿਹੀ ਸਿਆਸੀ ਲੀਡਰਸ਼ਿਪ ਜਿਹੜੀ ਕੌਮ ਨੂੰ ਅੱਗੇ ਲੈ ਕੇ ਜਾ ਸਕੇ, ਉਹਦੀ ਲੋੜ ਆ ਕਿ ਬਾਦਲ ਚੁੰਡਲੀ ਦੀ ਫੇਰ ਲੋੜ ਆ? ਆਮ ਆਦਮੀ ਪਾਰਟੀ ਮਾੜੀ ਆ, ਕਾਂਗਰਸ ਮਾੜੀ ਆ, ਭਾਜਪਾ ਮਾੜੀ ਆ, ਪਰ ਇੰਨੀ ਗੱਲ ਨਾਲ ਅਕਾਲੀ ਚੰਗੇ ਹੋ ਗਏ। ਸੋ ਅੱਜ ਦੇ ਇਸ ਦੌਰ ਵਿੱਚ ਜਦੋਂ ਭਾਜਪਾ ਨੇ ਸਾਰੇ ਭਾਰਤ ਦਾ ਹਿੰਦੂਕਰਨ ਤੇ ਹਿੰਦੀਕਰਨ ਕਰਨ ਵਾਲਾ ਏਜੰਡਾ ਚੱਕਿਆ ਹੋਇਆ, ਤਾਂ ਫੇਰ ਅੱਜ ਰੌਲਾ ਪਿਆ ਹੋਇਆ ਕਿ ਉਹ ਕਹਿੰਦੇ ਆ ਵੀ ਦਿੱਲੀ ਵਾਲੇ ਵੀ ਜਿਹੜਾ ਸਾਡੇ ਹਿਸਾਬ ਨਾਲ ਹਿੰਦੀ ਅਤੇ ਅੰਗਰੇਜ਼ੀ ਤੋਂ ਬਗੈਰ ਕੋਈ ਹੋਰ ਦੋ ਭਾਸ਼ਾਵਾਂ ਪੜ੍ਹਨੀਆਂ, ਬਸ ਜਿਹੜਾ ਇਹ ਕਰੂਗਾ ਉਹਨੂੰ ਅਸੀਂ ਫੰਡ ਦਿਆਂਗੇ, ਬਾਕੀਆਂ ਨੂੰ ਫੰਡ ਹੀ ਨਹੀਂ ਦੇਣੇ। ਇੱਥੇ ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਮਿੰਟ ਲਾਉਣਾ ਵੀ ਸਾਨੂੰ ਪੈਸੇ ਚਾਹੀਦੇ ਆ ਜੀ, ਜਿਹੜਾ ਕੋਈ ਮਰਜ਼ੀ ਕਰੀ ਚੱਲੋ। ਨਾ ਪਾਣੀਆਂ ਦੇ ਮੁੱਦੇ ਤੇ, ਨਾ ਬੋਲੀ ਦੇ ਮੁੱਦੇ ਤੇ, ਨਾ ਸਾਡੀ ਸਿੱਖ ਸਭਿਅਤਾ ਦੇ ਮੁੱਦੇ ਤੇ, ਹਰ ਥਾਂ ਦੇ ਉੱਤੇ ਸਾਡੇ ਨਾਲ ਠੱਗੀ ਵੱਜ ਰਹੀ ਆ, ਧੋਖਾ ਹੋ ਰਿਹਾ। ਤੋ ਇਸ ਮਾਹੌਲ ਦੇ ਵਿੱਚ ਜਿਹੜਾ ਬੰਦਾ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਸਮਝ ਲਓ ਵੀ ਉਹ ਸਾਡੀ ਕੌਮ ਦੀ ਗੁਲਾਮੀ ਤੇ ਹੋਰ ਖੁਆਰੀ ਦਾ, ਖਾਲਿਸਤਾਨ ਦਾ ਵਿਰੋਧ ਉਹ ਕਰਦਾ ਜਿਹੜਾ ਜਾਂ ਤਾਂ ਜੁੱਤੀਆਂ ਚੱਟਣ ਦਾ ਆਦੀ ਹੋ ਗਿਆ ਜਾਂ ਜੁੱਤੀਆਂ ਖਾਣ ਦਾ ਆਦੀ ਹੋ ਗਿਆ ਵੀ ਹੁਣ ਮੇਰਾ ਸਰਦਾ ਨਹੀਂ। ਸੋ ਆਓ ਸਾਰੇ ਰਲ ਮਿਲ ਕੇ ਕੌਮ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰੀਏ, ਤਾਂ ਕਿ ਉਹ ਦਿਨ ਆਵੇ ਜਦੋਂ UN ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਿਸਤਾਨ ਦਾ ਝੰਡਾ ਵੀ ਝੂਲੇ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।